ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਤੁਸੀਂ ਵੇਖ ਸੁਣ ਰਹੇ ਹੋ। ਤੁਸੀਂ ਇਸ ਸਮੇਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੁਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਨਾਲ ਲੈਂਦੇ ਆ ਪੁਨੀਆ ਜੀ ਨੂੰ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਗੁਰਪ੍ਰੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਪਾਇਓ ਝਾਤ ਕਿ ਮਸੂਰੀ ਦੇ ਵਿੱਚ ਖਾਸ ਤੌਰ ਤੇ ਬਹੁਤ ਜ਼ਿਆਦਾ ਤਸ਼ੱਦਦ ਹੋ ਰਿਹਾ। ਬੀਤੇ ਦਿਨ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਜਿਹੜੇ ਕਸ਼ਮੀਰੀ ਲੋਕ ਨੇ ਉੱਥੇ ਰੁਜ਼ਗਾਰ ਦੀ ਭਾਲ 'ਚ ਵਪਾਰ ਕਰਨ ਦੇ ਲਈ ਜਾਂ ਕਿਸੇ ਵੀ ਹੋਰ ਤਰੀਕੇ ਦੇ ਕਾਰਨ ਉੱਥੇ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਬੜਾ ਤਸ਼ੱਦਦ ਹੋ ਰਿਹਾ ਹੈ। ਹੁਣ ਫਿਰ ਤੋਂ ਕਸ਼ਮੀਰੀਆਂ ਦੇ ਨਾਲ ਉੱਥੇ ਬਦਸਲੂਕੀ ਹੋਈ ਹੈ, ਕੁੱਟਮਾਰ ਹੋਈ ਹੈ ਤੇ ਅਗਲੇ ਕਹਿ ਰਹੇ ਨੇ ਕਿ ਭਾਈ ਅਸੀਂ ਆਪਣੇ ਦੇਸ਼ 'ਚ ਹੀ असुरक्षित महसूस कर रहे हैं। ਹਾਂਜੀ, ਬੇਸਿਕਲੀ ਜਿਹੜਾ ਇਹ ਮਸੂਰੀ ਸ਼ਹਿਰ ਹੈ ਇਹ ਉੱਤਰਾਖੰਡ 'ਚ ਪੈਂਦਾ ਗਾ ਜੀ। ਤੇ ਇਸ ਮਸੂਰੀ ਸ਼ਹਿਰ ਦੇ ਵਿੱਚ ਇਹ ਘਟਨਾਕ੍ਰਮ ਵਾਪਰਿਆਗਾ। ਬੇਸਿਕਲੀ ਆਪਾਂ ਕਈ ਵਾਰ ਗੱਲ ਕਰ ਚੁੱਕੇ ਹੈਗੇ ਆ, ਜਿਹੜਾ ਉੱਤਰਾਖੰਡ ਹੈਗਾ ਉਹ ਕਿਤੇ ਨਾ ਕਿਤੇ ਜ਼ਿਆਦੇ ਆਪਾਂ ਕਹਿ ਲਈਏ ਕਿ ਕਮਿਊਨਲਾਈਜ਼ ਹੈਗਾ। ਆਪਾਂ ਇੱਕ ਦਿਨ ਕਮਿਊਨਲਾਈਜੇਸ਼ਨ ਤੇ ਗੱਲ ਵੀ ਕਰ ਰਹੇ ਸੀ। ਮੈਂ ਦੱਸਿਆ ਸੀ ਉਸ ਦਿਨ ਕਿ ਉੱਤਰਾਖੰਡ, ਹਿਮਾਚਲ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਇਹ ਇਲਾਕੇ ਏਦਾਂ ਦੇ ਹੈਗੇ ਜਿੱਥੇ ਜ਼ਿਆਦੇ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਕਮਿਊਨਲਾਈਜੇਸ਼ਨ ਹੈਗੀ ਆ। ਇਹ ਜਿਹੜਾ ਘਟਨਾਕ੍ਰਮ ਹੈਗਾ ਮਸੂਰੀ ਦੇ ਮਾਲ ਰੋਡ 'ਚ ਹੋਇਆਗਾ। ਮਸੂਰੀ ਆਪਾਂ ਨੂੰ ਪਤਾ ਹੈ ਕਿ ਟੂਰਿਸਟ ਡੈਸਟੀਨੇਸ਼ਨ ਵੀ ਹੈ ਜਿੱਥੇ ਬਹੁਤ ਵੱਡੇ ਲੈਵਲ ਤੇ ਕਿਤੇ ਨਾ ਕਿਤੇ ਜਿਹੜੇ ਆਪਾਂ ਕਹਿ ਲਈਏ ਕਿ ਟੂਰਿਸਟ ਇੰਡੀਆ ਤੋਂ ਆਉਂਦੇ ਨੇ। 20 ਸਾਲ ਤੋਂ ਇਕਬਾਲ ਅਹਿਮਦ ਨਾਂ ਦਾ ਇੱਕ ਕਸ਼ਮੀਰੀ ਸ਼ਖਸ ਆਪਣਾ ਉੱਥੇ ਵਪਾਰ ਕਰ ਰਿਹਾ ਸੀਗਾ। ਉਹਨੂੰ ਯੁਵਕਾਂ ਨੇ ਕੁੱਟਿਆ, ਨੌਜਵਾਨਾਂ ਨੇ ਆ ਕੇ, ਤੇ ਉਹਨਾਂ ਨੂੰ ਗਾਲਾਂ ਕੱਢਦਿਆਂ ਉਹਨਾਂ ਨੇ ਕਿਹਾ ਕਿ ਜੇ ਇੱਧਰ ਦਿਖਿਆ ਤੈਨੂੰ ਕਾਟ ਦਿਆਂਗੇ। ਤੇ ਇੱਕ ਹਿਸਾਬ ਨਾਲ ਮਤਲਬ ਖਾਸਾ ਡਰਾਵਨਾ ਰਿਹਾ। ਇਸ ਕਿਸਮ ਦੇ ਹਮਲੇ ਲਗਾਤਾਰ ਉੱਤਰਾਖੰਡ ਦੇ ਵਿੱਚ ਕਸ਼ਮੀਰੀਆਂ ਤੇ ਹੋ ਰਹੇ ਨੇ। ਤੇ ਮਤਲਬ ਇਹ ਲਗਾ ਲਓ ਕਿ ਬਹੁਤ ਤਕਰੀਬਨ 18 ਤੋਂ 20 ਦੁਕਾਨਾਂ ਨੇ ਉੱਥੇ ਮਸੂਰੀ ਦੇ ਮਾਲ ਰੋਡ ਦੇ ਵਿੱਚ ਹੀ ਕਸ਼ਮੀਰੀਆਂ ਦੇ। ਲਗਭਗ ਸਾਰਿਆਂ ਨੂੰ ਹੀ ਉਹਨਾਂ ਨੇ ਖਾਲੀ ਕਰਨ ਲਈ ਕਹਿਤਾ ਹੈਗਾ, ਜਦਕਿ ਉਹਨਾਂ ਦਾ ਵਿਚਾਰਾ ਦਾ ਕੀ ਮਤਲਬ ਕਸੂਰ ਹੈਗਾ। ਤਾਂ 20 ਸਾਲ ਤੋਂ ਮਸੂਰੀ ਬੈਠੇ ਨੇ ਉੱਥੇ, ਆਪਣਾ ਉਸੇ ਥਾਂ ਤੇ ਆਪਣਾ ਵਪਾਰ ਕਰ ਰਹੇ ਨੇ, ਪਰ ਉਹਨਾਂ ਨੂੰ ਮਤਲਬ ਹੁਣ ਇਸ ਕਿਸਮ ਨਾਲ ਤੰਗ ਕੀਤਾ ਜਾ ਰਿਹਾ। ਮੈਨੂੰ ਲੱਗਦਾ ਵਾ ਕਿ ਇਹਦੇ ਨਾਲ ਨਾਲ ਨਾ ਆਪਾਂ ਨੂੰ ਜਿਹੜੀ ਅਗਲੀ ਖਬਰ ਹੈਗੀ ਉਹ ਵੀ ਉਹਦੇ ਤੇ ਵੀ ਮੈਂ ਗੱਲ ਕਰ ਹੀ ਲੈਂਦਾ। ਹਿਮਾਂਸ਼ੀ ਨਰਵਾਲ ਨੇ ਜਿਹੜੇ ਕਿ ਸ਼ਹੀਦ ਕੈਪਟਨ ਵਿਨੈ ਨਰਵਾਲ ਦੇ ਘਰਵਾਲੀ ਸੀਗੇ, ਉਹਨਾਂ ਨੇ ਇੱਕ ਬਿਆਨ ਦਿੱਤਾ ਸੀ। ਉਹਨਾਂ ਨੇ ਕਿਹਾ ਸੀਗਾ ਕਿ ਕਿਤੇ ਨਾ ਕਿਤੇ ਜਿਹੜੇ ਲੋਕ ਪਹਿਲਗਾਮ ਹਮਲੇ ਤੋਂ ਬਾਅਦ ਕਸ਼ਮੀਰੀਆਂ ਨੂੰ ਅਤੇ ਮੁਸਲਮਾਨਾਂ ਨੂੰ ਟਾਰਗੇਟ ਕਰ ਰਹੇ ਨੇ, ਉਹ ਗਲਤ ਕਰ ਰਹੇ ਨੇ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ, ਨਿਰਦੋਸ਼ਾਂ ਨੂੰ ਕੁੱਟਮਾਰ ਕਰਕੇ ਉਹਨਾਂ ਨਾਲ ਉਹ ਕੁਝ ਨਹੀਂ ਹੋਣਾ ਉਹਦੇ ਨਾਲ। ਤੇ ਉਸ ਬਿਆਨ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈਗਾ। ਬੀਜੇਪੀ ਜਾਂ ਫਿਰ ਰਾਈਟ ਵਿੰਗਰ ਹੈਗੇ ਆ, ਹਿੰਦੂਤਵਾ ਗਰੁੱਪਸ ਨਾਲ ਜੁੜੇ ਹੋਏ ਲੋਕ ਲਗਾਤਾਰ ਉਸ ਕੁੜੀ ਨੂੰ ਟ੍ਰੋਲ ਕਰ ਰਹੇ ਨੇ, ਜਦਕਿ ਆਪਾਂ ਨੂੰ ਪਤਾ ਹੈ ਕਿ ਹਜੇ ਤਾਂ ਸਿਰਫ 15 ਦਿਨ ਹੋਏ ਨੇ ਉਹਨਾਂ ਦੇ ਹਸਬੈਂਡ ਦੀ ਡੈਥ ਹੋਏ, ਫਿਰ ਵੀ ਉਹਨਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ। ਉਹਦੇ ਤੇ ਜਿਹੜੀ ਉਸ ਕੁੜੀ ਤੇ ਜੋ ਕੁਝ ਵੀ ਤੇ ਉਹ ਹੀ ਜਾਣਦੀ ਹੈਗੀ ਆ, ਪਰ ਉਹਨੂੰ ਹੁਣ ਟ੍ਰੋਲ ਵੀ ਕਰ ਰਹੇ ਨੇ ਇੰਨੇ ਘਟੀਆ ਲੈਵਲ ਤੇ। ਉਹ ਵੀ ਦੇਖੋ, ਪਰ ਉਸ ਕੁੜੀ ਨੇ ਕਿੰਨੀ ਸਿਆਣੀ ਗੱਲ ਕਹੀ, ਤੁਸੀਂ ਆਪ ਲਾਓ ਹਿਸਾਬ ਕਿਤਾਬ। ਤੇ ਵਿਆਹ ਨੂੰ ਸਿਰਫ 2 ਮਹੀਨੇ ਹੋਏ ਸੀਗੇ, ਸਿਰਫ 2 ਮਹੀਨੇ ਹੋਏ ਸੀ, ਫਿਰ ਵੀ ਉਹ ਕੁੜੀ ਇੰਨੀ ਸਟੇਬਲ ਹੋ ਕੇ ਗੱਲ ਕਰ ਰਹੀ ਹੈ। ਇਹ ਕਹਿ ਰਹੀ ਹੈ ਕਿ ਨਿਰਦੋਸ਼ਾਂ ਨਾਲ ਕੁੱਟਮਾਰ ਕਰਨਾ ਗਲਤ ਹੈ। ਜੀ ਇਹੀ ਤਾਂ ਹਾਲ ਹੈ ਨਾ ਇਸ ਦੇਸ਼ ਦੇ ਵਿੱਚ। ਜਦੋਂ ਪ੍ਰੋਪੇਗੈਂਡਾ ਤੁਰਦਾ ਹੈ ਤਾਂ ਫਿਰ ਉਹ ਬਹੁਤ ਦੂਰ ਤੱਕ ਚਲੇ ਜਾਂਦਾ ਹੈ। ਕੋਈ ਉਸ ਦੇ ਵਿੱਚ ਇਨਸਾਨੀਅਤ ਦੀ ਕਦਰ, ਕੋਈ ਰਿਸ਼ਤਿਆਂ ਦੀ ਕਦਰ ਨਹੀਂ ਕੀਤੀ ਜਾਂਦੀ। ਮੈਂ ਤਾਂ ਕੁਝ ਕਮੈਂਟ ਇਹੋ ਜਿਹੇ ਵੀ ਦੇਖੇ ਨੇ ਕਿ ਉਹਨੂੰ ਬਹੁਤ ਜ਼ਿਆਦਾ ਹੀ ਅੱਗੇ ਲੰਘ ਕੇ ਕਸ਼ਮੀਰੀਆਂ ਦੇ ਨਾਲ ਜਿਸ ਤਰੀਕੇ ਦੇ ਨਾਲ ਜੋੜਿਆ ਜਾ ਰਿਹਾ ਸੀ, ਲਗਾਤਾਰ ਫੋਟੋਜ਼ ਐਡਿਟ ਕਰਕੇ ਮੀਮ ਬਣਾਏ ਜਾ ਰਹੇ ਨੇ ਉਸ ਲੜਕੀ ਦੇ ਉੱਪਰ। ਪਰ ਆਪਾਂ ਚਲੀਏ ਜੀ ਅਗਲੀ ਖਬਰ ਦੇ ਉੱਪਰ। ਰਾਹੁਲ ਦੀ ਨਾਗਰਿਕਤਾ ਮਾਮਲੇ ਦੇ ਵਿੱਚ ਇਲਾਹਾਬਾਦ ਹਾਈ ਕੋਰਟ 'ਚ ਫੈਸਲਾ ਹੋਇਆ ਜੀ। ਹਾਂਜੀ, ਇਲਾਹਾਬਾਦ ਹਾਈ ਕੋਰਟ 'ਚ ਇੱਕ ਕੇਸ ਦਾਇਰ ਕੀਤਾ ਹੋਇਆ ਸੀਗਾ। ਇਹ ਵੀ ਮਤਲਬ ਪਿੱਛੋਂ ਬੀਜੇਪੀ ਵਾਲੇ ਬੰਦੇ ਸੀਗੇ, ਉਹਨਾਂ ਨੇ ਦਾਇਰ ਕੀਤਾ ਹੋਇਆ ਸੀ। ਉਹਨਾਂ ਨੇ ਕਹਿ ਰੱਖਿਆ ਸੀਗਾ ਕਿ ਉਹਨਾਂ ਨੇ ਆਪਣੀ ਪਟੀਸ਼ਨ 'ਚ ਇਹ ਕਿਹਾ ਸੀਗਾ ਕਿ ਜਿਹੜੇ ਰਾਹੁਲ ਗਾਂਧੀ ਹੈਗੇ ਆ ਉਹ ਬ੍ਰਿਟਿਸ਼ ਨਾਗਰਿਕ ਨੇ, ਤੇ ਉਹਨਾਂ ਨੂੰ ਇੱਥੋਂ ਵਾਪਸ ਭੇਜਿਆ ਜਾਏ, ਇਸ ਕਿਸਮ ਦੀਆਂ ਗੱਲਾਂ ਸੀਗੀਆਂ। ਫਿਰ ਅੱਛਾ, ਇਹਦੇ 'ਚ ਇਹ ਹੈਰਾਨੀ ਹੈ ਕਿ ਕੋਰਟ ਇਸ ਪਟੀਸ਼ਨ ਨੂੰ ਸੀਰੀਅਸ ਲੈ ਕੇ ਇਹਦੇ ਤੇ ਸੁਣਵਾਈ ਵੀ ਕਰ ਰਿਹਾ ਸੀਗਾ। ਪਹਿਲੀ ਹੈਰਾਨੀ ਤੋਂ ਹੀ ਹੈ। ਫਿਰ ਹਾਈ ਕੋਰਟ ਨੇ ਪੁੱਛਿਆ ਜੀ, ਹੋਮ ਮਿਨਿਸਟਰ ਨੂੰ ਪੁੱਛਿਆ ਕਿ ਡਾਕੂਮੈਂਟ ਦਿਓ। ਈਵਨ ਬ੍ਰਿਟਿਸ਼ ਜਿਹੜੀ ਆਪਾਂ ਕਹਿ ਲਈਏ ਕਿ ਐਮਬੈਸੀ ਹੈ ਉਹਨੂੰ ਵੀ ਭੇਜਦਾ
ਕਿ ਰਾਹੁਲ ਗਾਂਧੀ ਤੁਹਾਡਾ ਨਾਗਰਿਕ ਹੈ? ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਬ੍ਰਿਟਿਸ਼ ਜਿਹੜੀ ਐਮਬੈਸੀ ਸੀ ਉਹਨਾਂ ਨੇ ਮਤਲਬ ਉਹਨਾਂ ਵਾਸਤੇ ਤਾਂ ਇਹ ਸੀਗਾ ਕਿ ਯਾਰ ਇਹ ਕੀ ਮਤਲਬ ਲੈਵਲ ਰਹਿ ਗਿਆ ਇੰਡੀਆ ਦੇ ਕੋਰਟਾਂ ਦਾ। ਤੇ ਖੈਰ ਕੋਈ ਡਾਕੂਮੈਂਟ ਕੁਛ ਮਿਲੇ ਨੀ, ਨਾ ਕੋਈ ਗੱਲ ਹੋਈ। ਉਸ ਤੋਂ ਬਾਅਦ 2-3 ਸੁਣਵਾਈਆਂ ਤੋਂ ਬਾਅਦ ਇਸ ਮਾਮਲੇ ਨੂੰ ਖਾਰਜ ਕਰ ਦਿੱਤਾ ਹੈ। ਹੁਣ ਦੇਖੋ ਤੁਸੀਂ ਕਿ ਕਿੰਨਾ ਤੁਸੀਂ ਕਹੋ ਕਿ ਕਿੰਨਾ ਸੀਰੀਅਸ ਨੇ ਇਹ ਕ੍ਰਿੰਜ ਕਿਸਮ ਦੇ ਕੇਸ ਨੇ ਇਹ, ਐ ਲਾ ਲਈਏ ਆਪਾਂ। ਹਾਂ, ਬਦਨਾਮ ਕਰਨ ਦੇ ਬਿਲਕੁਲ ਮਤਲਬ ਇਹਨਾਂ ਦਾ ਕੀ ਮਤਲਬ ਕੀ ਹੈ ਇਸ ਚੀਜ਼ ਦਾ ਕਿ ਤੁਸੀਂ ਤੁਹਾਡੇ ਲੀਡਰ ਆਫ ਆਪੋਜੀਸ਼ਨ ਦੀ ਤੁਸੀਂ ਨਾਗਰਿਕਤਾ ਕਹਿ ਰਹੇ ਹੋ ਕਿ ਤਾਂ ਬ੍ਰਿਟਿਸ਼ਰ ਹੈਗਾ, ਫਿਰ ਤੁਹਾਡਾ ਕੋਰਟ ਆਰਡਰ ਵੀ ਕਰਦੇ ਰਿਹਾ ਹੈ। ਬ੍ਰਿਟਿਸ਼ ਐਮਬੈਸੀ ਨੂੰ ਭੇਜ ਦੇ ਰਿਹਾ ਕਿ ਦੱਸੋ ਜੀ, ਹੋਮ ਮਿਨਿਸਟਰੀ ਨੂੰ ਵੀ ਕਹਿ ਰਿਹਾ ਗਾ, ਤੇ ਜਿਹੜਾ ਵਕੀਲ ਉਹ ਕਹਿ ਰਿਹਾ ਕਿ ਸਾਨੂੰ ਹੋਮ ਮਿਨਿਸਟਰੀ ਨੇ ਕਾਗਜ਼ ਦਿੱਤੇ ਨੇ। ਤੇ ਤੁਹਾਡੀ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਉਹਨੇ ਤਾਂ ਉਹਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ, ਉਹਨੇ ਚੋਣ ਲੜੀ, ਸਾਰਾ ਕੁਝ ਕੀਤਾ, ਉਦੋਂ ਵੀ ਤਾਂ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਹੋਊ। ਉਹੀ ਮਤਲਬ ਖਾਮਖਾ ਦੀਆਂ ਗੱਲਾਂ, ਇਹਨਾਂ ਦਾ ਕੋਈ ਮਤਲਬ ਤਾਂ ਹੈ ਨਹੀਂ। ਜਿਵੇਂ ਬੇਸਿਕਲੀ ਆਪਾਂ ਨੂੰ ਪਤਾ ਹੈ ਕਿ ਪੂਰਾ ਇੱਕ ਪ੍ਰੋਪੇਗੈਂਡਾ ਪੋਜੀਸ਼ਨ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਦੇ ਉਲਟ ਚਲਾਇਆ ਜਾਂਦਾ ਹੈਗਾ, ਤੇ ਇੱਕ ਲੰਬਾ ਦੌਰ ਰਿਹਾ ਹੈਗਾ ਜਿੰਨੇ ਵੀ ਕਿਉਂਕਿ ਆਰਐਸਐਸ ਆਪ ਤਾਂ ਫਰੀडम ਸਟਰਗਲ 'ਚ ਸੀ ਨਹੀਂ, ਤੇ ਜਿੰਨੇ ਵੀ ਲੋਕ ਇਸ ਫਰੀडम ਸਟਰਗਲ 'ਚ ਰਹੇ ਹੈਗੇ ਆ ਜਿਹੜੇ ਕਿ ਬ੍ਰਿਟਿਸ਼ ਹਕੂਮਤ ਤੋਂ ਕਹਿ ਲਓ ਜਾਂ ਫਿਰ ਕਲੋਨੀਅਲਿਜ਼ਮ ਤੋਂ ਬਾਹਰ ਕੱਢਣ ਵਾਸਤੇ ਜਿਨ੍ਹਾਂ ਲੋਕਾਂ ਨੇ ਕੁਰਬਾਨੀ ਦਿੱਤੀਆਂ, ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਇਹ ਟਾਰਗੇਟ ਕਰਦੇ ਨੇ ਅੱਡ-ਅੱਡ ਕਿਸਮ ਨਾਲ, ਅੱਡ-ਅੱਡ ਤਰੀਕੇ ਨਾਲ। ਜੀ, ਸੋ ਉਧਰ ਕੁਲਗਾਮ ਦੇ ਵਿੱਚ ਇੱਕ ਮ੍ਰਿਤਕ ਵਿਅਕਤੀ ਮਿਲਿਆ ਹੈ ਤੇ ਦੱਸਿਆ ਜਾ ਰਿਹਾ ਕਿ ਉਹਦਾ ਸੰਬੰਧ ਉਹਨਾਂ ਹਮਲਾਵਰਾਂ ਨਾਲ ਸੀ, ਤੇ ਡਰੋਨ ਫੁਟੇਜ ਵੀ ਜਾਰੀ ਹੋਈ ਹੈ ਕਿ ਇਸ ਦਾ ਸੱਚ ਕੀ ਹੈ ਜੀ ਸਾਰਾ? ਬੜਾ ਅਜੀਬ ਹੈ ਇਹ ਜਿਹੜਾ ਡਰੋਨ ਵੀਡੀਓ ਦਿਖਾਇਆ ਜਾ ਰਿਹਾ, ਉਹਦੇ 'ਚ ਇੱਕ ਬੰਦੇ ਨੂੰ ਮਤਲਬ ਇੱਕ ਬੰਦਾ ਉਸ ਇੱਕ ਮਤਲਬ ਤੇਜ਼ ਜਿਹੜਾ ਝਰਨਾ ਹੈਗਾ ਉਹਦੇ ਤੇ ਉਹ ਕੁੱਦ ਰਿਹਾ ਹੈਗਾ, ਉਹ ਵੀਡੀਓ ਜਾਰੀ ਕੀਤਾ ਗਿਆ ਹੈ। ਉਸ ਬਾਅਦ 'ਚ ਉਸ ਬੰਦੇ ਦੀ ਡੈਡ ਬੋਡੀ ਮਿਲੀ ਹੈਗੀ ਆ। ਬਹੁਤ ਜਿਹੜਾ ਉਹਦਾ ਪਰਿਵਾਰ ਹੈ ਉਹ ਤਾਂ ਕਹਿ ਰਿਹਾ ਹੈਗਾ ਕਿ ਇਹ ਤਾਂ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੈ। ਮਤਲਬ ਉਹਦਾ ਪਰਿਵਾਰ ਕਹਿ ਰਿਹਾ ਹੈਗਾ ਕਿ ਇਹਨੂੰ ਡਿਟੇਨ ਕੀਤਾ ਹੋਇਆ ਸੀ ਕੁਲਗਾਮ 'ਚ, ਫਿਰ ਉਹਨੂੰ ਮਾਰਿਆ ਗਾ। ਇਹਦੇ ਤੇ ਜਿਹੜੇ ਉੱਥੋਂ ਦੀ ਜਿਹੜੀ ਲੀਡਰ ਹੈਗਾ ਆਪੋਜੀਸ਼ਨ ਤੇ ਮਹਿਬੂਬਾ ਮੁਫਤੀ, ਉਹਨਾਂ ਨੇ ਇੱਕ ਬਿਆਨ ਦਿੱਤਾ। ਉਹਨਾਂ ਨੇ ਕਿਹਾ ਗਾ ਕਿ ਜਿਹੜੀ ਵਾਇਲੈਂਸ ਹੋਈ ਹੈ ਉਹਦੇ ਕਰਕੇ ਸਾਰੀ ਜਿਹੜੀ ਵਿਵਸਥਾ ਹੈਗੀ ਆ ਉਹ ਹਿਲ ਗਈ ਹੈਗੀ, ਲੇਕਿਨ ਤੁਸੀਂ ਮਨਮਾਨੇ ਢੰਗ ਨਾਲ ਲੋਕਾਂ ਦੀ ਗ੍ਰਿਫਤਾਰੀਆਂ ਨਹੀਂ ਕਰ ਸਕਦੇ, ਉਹਨਾਂ ਦੇ ਘਰ ਨਹੀਂ ਢਾਹ ਸਕਦੇ। ਨਿਰਦੋਸ਼ਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸ਼ੁਰੂ ਕਰ ਦਿੱਤਾ ਹੈ, ਤੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਅਪਰਾਧੀ ਹੈਗਾ ਆਪਣੇ ਮਕਸਦ 'ਚ ਕਾਮਯਾਬ ਹੋ ਗਿਆ, ਕਿਉਂਕਿ ਉਹਦੇ ਨਾਲ ਕਸ਼ਮੀਰੀਆਂ ਤੇ ਵਾਇਲੈਂਸ ਲਗਾਤਾਰ ਵਧ ਰਿਹਾ ਹੈਗਾ। ਜੀ, ਉਹੀ ਗੱਲ ਹੈ ਨਾ, ਚਪੇਟ 'ਚ ਤਾਂ ਇਸੇ ਦੇਸ਼ ਦੇ ਲੋਕ ਹੀ ਆ ਰਹੇ ਨੇ ਘੁੰਮ ਫਿਰ ਕੇ। ਜਿਨ੍ਹਾਂ ਨੇ ਕੀਤਾ, ਕੌਣ ਨੇ, ਕਿੱਥੋਂ ਆਏ ਨੇ, ਉਹਨਾਂ ਦੇ ਪਿੱਛੇ ਜਾਣ ਦੀ ਬਜਾਏ ਇੱਥੇ ਜ਼ਿਆਦਾ ਕ੍ਰਿਮੀਨਲਾਈਜ਼ ਲੋਕ ਨੇ ਜਿਹੜੇ ਉਹ ਹੁੜਦੰਗ ਮਚਾ ਰਹੇ ਨੇ। ਉਧਰ ਇੱਕ ਮਹਿਲਾ ਕਹਿੰਦੇ ਵੀ ਸੁਪਰੀਮ ਕੋਰਟ ਦੇ ਵਿੱਚ ਯਾਚੀਕਾ ਲੈ ਕੇ ਪਹੁੰਚ ਗਈ ਵੀ ਭਾਈ ਜਿਹੜਾ ਲਾਲ ਕਿਲ੍ਹਾ ਹੈ ਉਹ ਤਾਂ ਸਾਡਾ ਹੈ, ਸਾਨੂੰ ਦਿਓ। ਇਸ ਰੌਚਕ ਮਾਮਲੇ ਤੇ ਵੀ ਪਾਇਓ ਚਾਨਣਾ। ਹਾਂਜੀ, ਇਹ ਅਜੀਬ ਕਿਸਮ ਦੀ ਖਬਰ ਹੈ, ਪਰ ਖੈਰ ਰਜ਼ੀਆ ਸੁਲਤਾਨਾ ਬੇਗਮ ਨਾਂ ਦੀ ਇੱਕ ਔਰਤ ਹੈ, ਉਹਨੇ ਦਾਅਵਾ ਕੀਤਾ ਸੀਗਾ ਕਿ ਮੈਂ ਬਹਾਦੁਰ ਸ਼ਾਹ ਜ਼ਫਰ ਜਿਹੜਾ ਕਿ ਆਖਰੀ ਮੁਗਲ ਬਾਦਸ਼ਾਹ ਸੀਗਾ ਉਹਦੇ ਪੜਪੋਤੇ ਦੀ ਨੂੰਹ ਆ, ਤੇ ਇਸ ਕਰਕੇ ਮੈਨੂੰ ਉਹ ਸਾਰਾ ਜਿਹੜਾ ਬਹਾਦੁਰ ਸ਼ਾਹ ਜ਼ਫਰ ਦੀ ਪ੍ਰਾਪਰਟੀ ਮੈਨੂੰ ਮਿਲਣੀ ਚਾਹੀਦੀ। ਬਾਅਦ 'ਚ ਫਿਰ ਪਹਿਲਾਂ ਇਹ ਦਿੱਲੀ ਹਾਈ ਕੋਰਟ ਗਈ ਸੀ, ਉਹਦੀ ਯਾਚਕਾ ਨੂੰ ਖਾਰਜ ਕਰ ਦਿੱਤਾ ਸੀ। ਫਿਰ ਇਸਨੇ ਬੰਬੇ ਹਾਈ ਕੋਰਟ ਵੀ ਗਈ, ਫਿਰ ਹੁਣ ਸੁਪਰੀਮ ਕੋਰਟ ਗਈ ਸੀ, ਲੇਕਿਨ ਸੁਪਰੀਮ ਕੋਰਟ ਨੇ ਤੰਜ ਕੱਸਦਿਆਂ ਇਹਨੂੰ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਕਿ ਇਹਦੀ ਪਟੀਸ਼ਨ ਨੂੰ ਖਾਰਜ ਕਰਤਾ ਹੈਗਾ। ਉਹਨਾਂ ਨੇ ਕਿਹਾ ਹੈਗਾ ਕਿ ਤੁਸੀਂ ਨਾਲ ਤਾਜ ਮਹਿਲ ਵੀ ਮੰਗ ਲਓ, ਤੇ ਮੁਗਲਾਂ ਨੇ ਜੋ ਕੁਝ ਵੀ ਬਣਾਇਆ ਸਾਰਾ ਹੀ ਮੰਗ ਲਓ। ਐ ਥੋੜੀ ਨਾ ਹੁੰਦਾ, ਇਹ ਮੋਟਾ ਹੈਗਾ ਜੀ। ਤੇ ਉਹ ਬਹੁਤ ਗਰੀਬੀ 'ਚ ਰਹਿ ਰਹੀ ਹੈ ਉਹ ਔਰਤ, ਤੇ ਉਹਦੇ ਕੋਲ ਮਤਲਬ ਕੁਛ ਫੋਟੋਜ਼ ਵਗੈਰਾ ਵੀ ਹੈਗੇ ਆ, ਜਿਹਨੂੰ ਮਤਲਬ ਉਹ ਕਹਿ ਰਹੀ ਹੈ ਕਿ ਇਹ ਦੇਖੋ ਸਾਡੇ ਪਰਿਵਾਰ ਨੂੰ ਆਧਾਰ ਮੰਨਿਆ ਬਣਾ ਸੀਗਾ ਰਹੀ ਕਿ ਹੈ ਅਸੀਂ ਜਿਹਨਾਂ। ਹਾਂ ਕਿ ਬਹਾਦੁਰ ਸ਼ਾਹ ਜ਼ਫਰ ਦੇ ਅਸੀਂ ਉੱਤਰਾਧਿਕਾਰੀ ਹੈਗੇ ਆ। ਮਤਲਬ ਸੁਲਤਾਨਾ ਬੇਗਮ ਨੇ ਮਤਲਬ 1960 ਦੀ ਜਵਾਹਰ ਲਾਲ ਨਹਿਰੂ ਦੀ ਜਿਹੜੀ ਸਰਕਾਰ ਸੀ ਉਦੋਂ ਵੀ ਉਸ ਟਾਈਮ ਦੇ ਵੀ ਡਾਕੂਮੈਂਟ ਚੱਕੀ ਫਿਰਦੀ ਹੈਗੀ। ਉਹਨੇ ਕਿਹਾ ਹੈਗਾ ਕਿ ਜਿਹੜਾ ਮਿਰਜ਼ਾ ਮੁਹੰਮਦ ਬੇਦਾਗ ਬਖਤ ਸੀਗਾ
ਉਹਨੂੰ ਬਹਾਦਰ ਸ਼ਾਹ ਜ਼ਫਰ ਦਾ ਉਤਰਾਧਿਕਾਰੀ ਮੰਨਿਆ ਗਿਆ ਸੀ ਤੇ ਉਹਨਾਂ ਨੂੰ ਰਾਜਨੀਤਿਕ ਪੈਨਸ਼ਨ ਵੀ ਦਿੱਤੀ ਸੀ ਤੇ ਮੈਂ ਉਹਦੀ ਹੀ ਨੋ ਹੈਗੀਆਂ ਤੇ ਮੈਨੂੰ ਜਿਹੜੀ ਉਹ ਮੁਗਲ ਜਿਹੜੇ ਬਹਾਦਰ ਸ਼ਾਹ ਜ਼ਫਰ ਨਾਲ ਜੁੜੇ ਹੋਏ ਖਜ਼ਾਨੇ ਹੈਗੇ ਆ ਜਾਂ ਪ੍ਰਾਪਰਟੀ ਹੈਗੀ ਉਹ ਮੈਨੂੰ ਮਿਲਣੀ ਚਾਹੀਦੀ, ਇਹ ਉਹਦਾ ਦਾਵਾ ਹੈਗਾ। ਮਤਲਬ ਬੜਾ ਆਪਾਂ ਕਹਿ ਲਈਏ ਕਿ ਜਿਹੜਾ ਜਦੋਂ ਟਰਾਂਸਫਰ ਆਫ ਪਾਵਰ ਕਹਿ ਲਓ ਜਾਂ ਫਿਰ ਇੱਕ ਜਿਹੜਾ ਟਰਾਂਸਫੋਰਮੇਸ਼ਨ ਹੋ ਰਿਹਾ ਗਾ, ਮਤਲਬ ਆਪਣੇ ਜਿਹੜੇ ਸੂਬੇ ਤੋਂ ਆਪਾਂ ਬਿਲੋਂਗ ਕਰਦੇ ਹੈਗੇ ਆ ਉਹਦਾ ਵੀ ਇੱਕ ਅੱਡ ਕਿਸਮ ਦਾ ਇਤਿਹਾਸ ਹੈਗਾ। ਮਤਲਬ ਫॉर ਮੀ ਜਿਵੇਂ ਮੈਂ ਹਿਸਟਰੀ ਐਂਡ ਕਲਚਰ ਆਫ ਪੰਜਾਬ ਦਾ ਸਟੂਡੈਂਟ ਸੀਗਾ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਚੈਪਟਰ ਚੱਲ ਰਿਹਾ ਸੀ 1839 1845 1849, ਇਸ ਕਿਸਮ ਦੀਆਂ ਤਿੰਨ ਬ੍ਰੇਕਿੰਗ ਪੁਆਇੰਟ ਸੀ ਜਿਹਨੂੰ ਪੜ੍ਹ ਕੇ ਬੜਾ ਅਜੀਬ ਲੱਗਦਾ ਸੀਗਾ। ਫਿਰ ਉਸ ਤੋਂ ਬਾਅਦ ਇੱਕ ਕਿਉਰਿਓਸਿਟੀ ਰਹੀ ਕਿ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸੀਗੇ ਉਹ ਕਿੱਥੇ ਗਏ। ਫਿਰ ਉਹਨਾਂ ਬਾਰੇ ਪੜ੍ਹਿਆ, ਮਹਾਰਾਣੀ ਜਿੰਦਾ ਬਾਰੇ ਪੜ੍ਹਿਆ। ਫਿਰ ਇਹ ਲੱਗਿਆ ਕਿ ਯਾਰ ਜਿਹੜਾ ਸਿੱਖ ਰਾਜ ਸੀਗਾ ਉਹਦੇ ਜਿਹੜੇ ਉੱਤਰਾਧਿਕਾਰੀ ਸੀਗੇ ਉਹਨਾਂ ਦਾ ਜਿਸ ਕਿਸਮ ਦਾ ਸਟਰਗਲ ਰਿਹਾ ਆਖਰ ਚ ਜੇ ਅੱਜ ਆਪਾਂ ਬਹਿ ਕੇ ਦੋਵੇਂ ਗੱਲ ਕਰ ਰਹੇ ਹਾਂ ਉਹਨਾਂ ਦੇ ਉੱਤਰਾਧਿਕਾਰੀ ਨਹੀਂ ਲੱਭ ਰਹੇ ਤੇ ਇਹ ਉਸੇ ਕਿਸਮ ਦੀ ਸੈਡ ਸਟੋਰੀ ਜੇ ਤੁਸੀਂ ਸ਼ਾਇਦ ਜਿਸ ਕਿਸਮ ਨਾਲ ਇਹ ਬੀਬੀ ਦਾਵਾ ਕਰ ਰਹੀ ਹੈਗੀ ਆ ਇਹਨੂੰ ਮਤਲਬ ਠੀਕ ਹੈ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੂੰ ਤੰਜ ਚ ਦੇਖ ਰਿਹਾ ਹੋਵੇ ਪਰ ਇਹਦੇ ਆਪਣੇ ਮਨ ਚ ਕੀ ਬੀਤ ਰਿਹਾ ਹੈਗਾ ਜਾਂ ਫਿਰ ਉਹ ਜਿਹੜਾ ਪੂਰਾ ਮਤਲਬ ਮੁਗਲ ਪਰਿਵਾਰ ਸੀਗਾ ਉਹਨਾਂ ਦੀ ਅੱਗੇ ਕੀ ਹੈਸੀਅਤ ਬਚੀ, ਕੀ ਹਿਸਟੋਰੀਕਲ ਕੰਟੀਨਿਊਟੀ, ਇਹਦੇ ਬਾਰੇ ਕੋਈ ਕੁਝ ਨਹੀਂ। ਤੇ ਠੀਕ ਹੈ ਕਿ ਮਾਡਰਨ ਨੇਸ਼ਨ ਸਟੇਟ ਹੈ ਪਰ ਇਸ ਤੋਂ ਪਹਿਲਾਂ ਜਿਹੜੇ ਰਾਜ ਸੀਗੇ ਉਹਨਾਂ ਦੇ ਜਿਹੜੇ ਲੋਕ ਸੀਗੇ ਜਾਂ ਫਿਰ ਉਹਨਾਂ ਦੀ ਪ੍ਰੋਪਰਟੀਜ਼ ਤੇ ਤੁਸੀਂ ਅੱਜ ਪੈਸਾ ਤਾਂ ਕਮਾ ਰਹੇ ਹੋ, ਉਹਨਾਂ ਨੂੰ ਹੈਰੀਟੇਜ ਸਾਈਟ ਘੋਸ਼ਿਤ ਕਰਕੇ ਉਹਨਾਂ ਤੇ ਟਿਕਟਾਂ ਲਾ ਕੇ ਤੁਸੀਂ ਆਪਣਾ ਜਿਹੜਾ ਨੈਸ਼ਨਲ ਡੇਜ਼ ਹੈਗੇ ਉਹ ਵੀ ਸੈਲੀਬ੍ਰੇਟ ਕਰ ਰਹੇ ਹੋ। 26 ਜਨਵਰੀ ਹੋਵੇ ਜਾਂ 15 ਅਗਸਤ ਹੋਵੇ ਉਹਨੇ ਲਾਲ ਕਿਲ੍ਹਾ ਤੇ ਜਾਂ ਫਿਰ ਹੋਰ ਤੁਹਾਨੂੰ ਮਤਲਬ ਇਸ ਤੇ ਇਹ ਹੈ ਕਿ ਯਾਰ ਇੱਕ ਉਹ ਬੇਚੈਨੀ ਤਾਂ ਹੁੰਦੀ ਹੈ ਕਿ ਜਿਹੜਾ ਇੱਕ ਹਿਸਟੋਰੀਕਲ ਕੰਟੀਨਿਊਟੀ ਸੀਗੀ ਉਹ ਜੇ ਬ੍ਰੇਕ ਹੋ ਰਹੀ ਹੈ ਤੇ ਘੱਟੋ ਘੱਟੋ ਦੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਕਹਿ ਲੋ ਜਾਂ ਫਿਰ ਉਹਨਾਂ ਦੇ ਜਿਹੜੇ ਪਰਿਵਾਰ ਸੀਗੇ ਆ ਉਹਨਾਂ ਦੇ ਅੱਗੇ ਚੀਜ਼ਾਂ ਸੀਗੀਆਂ ਉਹ ਕਿੱਥੇ ਨੇ, ਉਹਨਾਂ ਬਾਰੇ ਕੋਈ ਗੱਲ ਹੀ ਨਹੀਂ ਹੈ। ਉਹ ਮੈਨੂੰ ਲੱਗਦਾ ਗਾ ਕਿ ਇਹ ਬੇਚੈਨੀ ਜਿਸ ਹਿਸਾਬ ਨਾਲ ਇਹ ਬੀਬੀ ਕਾਗਜ਼ ਚੱਕੀ ਫਿਰਦੀ ਹੈਗੀ ਹੈ ਨਹਿਰੂ ਦੀ ਸਰਕਾਰ ਦੇ ਵੀ ਮੈਨੂੰ ਲੱਗਦਾ ਗਾ ਕਿ ਇਹਨੂੰ ਸਿਰਫ ਤੰਜ ਚ ਨਹੀਂ ਕੱਢਿਆ ਜਾ ਸਕਦਾ, ਉਹਦਾ ਰੋਚਕ ਖਬਰ ਹੈਗੀ ਆ ਉਸ ਜੀ ਹਿਸਾਬ ਜੀ ਨਾਲ ਕਿ ਇਹਦੀ ਗੱਲਾਂ ਚ ਸੱਚਾਈ ਹੈ ਜਾਂ ਨਹੀਂ ਹੈ। ਪਰ ਮੈਂ ਇੱਕ ਹਿਸਟੋਰੀਕਲ ਮਤਲਬ ਤੁਹਾਨੂੰ ਕੰਟੈਕਸਟ ਸਿਰਫ ਦੋ ਉਦਾਹਰਣਾਂ ਨਾਲ ਦੇਣ ਦੀ ਕੋਸ਼ਿਸ਼ ਕੀਤੀ। 1857 ਚ 1857 ਹੈਗਾ ਉਦੋਂ ਬਹਾਦਰ ਸ਼ਾਹ ਜ਼ਫਰ ਹੈਗਾ, 1849 ਹੈਗਾ ਉਦੋਂ ਆਪਣਾ ਪੰਜਾਬ ਹੈਗਾ। ਮੈਂ ਹੋਰ ਅੱਡ ਤਾਰਕਾਂ ਵੀ ਗਿਣਾ ਸਕਦਾ ਗਾ 1803 ਵੀ ਇੱਕ ਤਾਰੀਖ ਹੈਗੀ ਆ ਉਸ ਤੇ ਮਤਲਬ ਬਹੁਤ ਸਾਰੇ ਇਦਾਂ ਦੇ ਇੱਥੇ ਰਿਆਸਤਾਂ ਸੀਗੀਆਂ ਜਿਨ੍ਹਾਂ ਦੀ ਹਿਸਟੋਰੀਕਲ ਕੰਟੀਨਿਊਟੀ ਸਾਨੂੰ ਨਹੀਂ ਦੇਖਣ ਨੂੰ ਮਿਲਦੀ ਅੱਗੇ। ਜੀ ਸੋ ਇਹ ਜਿੰਨੀ ਖਬਰ ਅਜੀਬ ਲੱਗਦੀ ਹੈ ਦੇਖਣ ਨੂੰ ਉਨੀ ਸੰਜੀਦਾ ਵੀ ਚੀਜ਼ ਇਹ ਹੈ ਜਿੱਦਾਂ ਤੁਸੀਂ ਚਾਨਣਾ ਪਾਇਆ। ਤੇ ਅੱਗੇ ਚਲੀਏ ਤਾਂ ਉਧਰ ਬਰਖਾਸਤ ਜਿਹੜਾ CRPF ਦਾ ਜਵਾਨ ਹੈ ਜਿਸ ਨੇ ਪਾਕਿਸਤਾਨ ਦੇ ਵਿੱਚ ਰਹਿੰਦੀ ਮਹਿਲਾ ਦੇ ਨਾਲ ਵਿਆਹ ਕਰਾਇਆ ਸੀ, ਉਸ ਤੋਂ ਬਾਅਦ ਜਦੋਂ ਇਹ ਸਾਰਾ ਅਟੈਕ ਹੁੰਦਾ ਹੈ ਉਸ ਤੋਂ ਬਾਅਦ ਇਸ ਤੇ ਕਾਰਵਾਈ ਹੋਈ ਤੇ ਕਹਿੰਦੇ ਭਾਈ ਤੂੰ ਜਾਣਕਾਰੀ ਨਹੀਂ ਦਿੱਤੀ ਤੇ ਵਿਆਹ ਲੁਕਾਇਆ ਤੇ ਹੁਣ ਗੱਲ ਅੱਗੇ ਤੁਰੀ ਹੈ ਜੀ ਕੋਈ ਇਸ ਮਾਮਲੇ ਦੇ ਵਿੱਚ? ਹਾਂਜੀ ਗੱਲ ਅੱਗੇ ਤੁਰੀ ਹੈਗੀ ਆ। ਇਹਦੇ ਚ ਜਿਹੜੇ CRPF ਦੇ ਜਵਾਨ ਹੈਗੇ ਮੁਨੀਰ ਅਹਿਮਦ ਉਹਨਾਂ ਨੇ ਕਿਹਾ ਹੈਗਾ ਕਿ ਠੀਕ ਹੈ ਕਿ ਮੈਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ 3 ਮਈ ਨੂੰ, ਪਰ ਮੈਂ ਮੇਰਾ ਵਿਆਹ ਦਾ ਕਾਰਡ ਭੇਜਿਆ ਸੀਗਾ ਆਪਣੇ ਅਫਸਰਾਂ ਨੂੰ ਭੇਜਿਆ ਸੀਗਾ, ਯੂਨਿਟ ਨੂੰ ਜਾਣਕਾਰੀ ਦਿੱਤੀ ਸੀਗੀ, ਪਰਮਿਸ਼ਨ ਨਹੀਂ ਮਿਲ ਰਹੀ ਸੀ ਉਦੋਂ। ਫਿਰ ਅਸੀਂ ਸਾਨੂੰ ਫਿਜ਼ੀਕਲੀ ਸਾਡੀ ਸ਼ਾਦੀ ਦੀ ਵਿਆਹ ਦਾ ਪਰਮਿਸ਼ਨ ਨਹੀਂ ਹੋ ਰਿਹਾ ਮਿਲ ਰਹੀ ਸੀ ਤੇ ਅਸੀਂ ਵੀਡੀਓ ਕਾਨਫਰੰਸਿੰਗ ਰਾਹੀਂ ਵਿਆਹ ਕੀਤਾ ਸੀਗਾ। ਤੇ ਇਹ ਚੀਜ਼ਾਂ ਨੇ। ਇਸ ਤੋਂ ਇਲਾਵਾ ਤੋਂ ਮੈਨੂੰ ਲੱਗਦਾ ਕਿ ਕੋਈ ਜ਼ਿਆਦਾ ਮਾਮਲਾ ਹੈ ਨਹੀਂ ਤੇ ਹੁਣ ਜਿਸ ਹਿਸਾਬ ਨਾਲ ਐਂਟੀ ਪਾਕਿਸਤਾਨ ਪੂਰਾ ਸੈਂਟੀਮੈਂਟ ਬਣਿਆ ਹੋਇਆ ਹੈਗਾ ਉਹਦੇ ਰਾਹੀਂ ਹੀ ਇਹ ਕਾਰਵਾਈ ਹੋਈ ਹੈ। ਠੀਕ ਹੈ ਉਹ ਵਿਚਾਰੇ ਨੂੰ ਲਪੇਟਤਾ ਤੇ ਉਹਦੀ ਰੋਜੀ ਰੋਟੀ ਖਾ ਗਏ ਜੀ। ਜਿਸ ਹਿਸਾਬ ਨਾਲ ਕਸ਼ਮੀਰੀਆਂ ਨਾਲ ਹੋ ਰਿਹਾ ਹੈਗਾ ਉਹਨਾਂ ਦੀ ਰੋਜੀ ਰੋਟੀ ਖਾਈ ਜਾ ਰਹੀ ਹੈ ਅੱਡ ਸ਼ਹਿਰਾਂ 'ਚ ਇੰਡੀਆ ਦੇ, ਉਸ ਹਿਸਾਬ ਨਾਲ ਤੁਸੀਂ ਇਸ ਖਬਰ ਨੂੰ ਵੀ ਦੇਖ ਲਓ ਕਿ ਇਹ ਵੀ ਮੁਸਲਮਾਨ ਭਾਈਚਾਰਾ ਇਹਨੂੰ ਸਰਕਾਰੀ ਨੌਕਰੀ ਤੋਂ ਦੀ ਸਰਕਾਰੀ ਨੌਕਰੀ ਖਾ ਲੇਗੀ। ਜੀ ਉਹ ਮਤਲਬ ਗੱਲ ਤਾਂ ਕਰੂਰਤਾ ਫਿਰ ਤੁਸੀਂ ਇਹ ਸੋਚੋ ਕਿ ਜਿਹੜੇ ਫ੍ਰਿੰਜ ਐਲੀਮੈਂਟ ਉਹ ਹੀ ਕਰ ਰਹੇ ਨੇ ਨਾ, ਇਹ ਤਾਂ ਕੋਈ ਫ੍ਰਿੰਜ ਐਲੀਮੈਂਟ ਨਹੀਂ ਹੈ, ਇਹ ਤਾਂ ਪ੍ਰੋਪਰ ਸਰਕਾਰੀ ਨੌਕਰੀ ਹੈ। ਜੀ ਮੇਰੀ ਜੀ ਗੱਲ ਤੁਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋਵੋਗੇ।
ਜੀ ਜੀ। ਇਹਦੇ ਵਿੱਚ ਉਹ ਵੀ ਚੀਜ਼ ਝਲਕਦੀ ਹੈ ਨਾ, ਜਿਹੜੀ ਇੱਕ ਖਾਸ ਤਬਕੇ ਨੂੰ ਟਾਰਗੇਟ ਕੀਤਾ ਜਾਂਦਾ ਹੈ, ਉਹ ਵੀ ਤਬਕਾ ਉਹਦਾ ਉਹ ਹੈ, ਸ਼ਾਇਦ ਇਸ ਕਰਕੇ ਵੀ ਜ਼ਿਆਦਾ ਉਸ ਤੇ ਅਟੈਕ ਕੀਤਾ ਜਾ ਰਿਹਾ। ਕੋਈ ਹੋਰ ਤਬਕੇ ਨਾਲ ਉਹ ਸੰਬੰਧ ਰੱਖਦਾ ਹੁੰਦਾ ਤਾਂ ਸ਼ਾਇਦ ਉਹਨਾਂ ਇਸ ਤੇ ਜ਼ਿਆਦਾ ਸਖਤੀ ਨਾ ਦਿਖਾਈ ਜਾਂਦੀ, ਜਾਂ ਉਹ ਗੱਲ ਇਸ ਤੇ ਸੀਮਾ ਅੱਗੇ ਇੱਧਰ ਵੀ ਨਾ ਬੈਠੀ, ਲਓ ਮੈਂ ਦੱਸ ਦਿੰਨਾ, ਤੁਸੀਂ ਗੱਲ ਕਹਿ ਹੀ ਰਹੇ ਹੋ। ਉਹਨੇ ਜੀ। ਸਚਿਨ ਮੁੰਡੇ ਨਾਲ ਵਿਆਹ ਕਰਾ ਰੱਖਿਆ ਸੀਮਾ ਇੱਧਰ ਨੂੰ, ਉਹ ਤਾਂ ਨੇਪਾਲ ਰਾਹੀਂ ਭੱਜ ਕੇ ਆਈ ਸੀਗੀ। ਉਹ ਤਾਂ ਕਹਿੰਦੀ ਮੈਂ ਨੌ ਹੈ ਜੀ ਹੁਣ ਇੱਥੋਂ ਦੀ ਪੱਕੀ। ਹਾਂ, ਉਹ ਉਹਨਾਂ ਦੋਵਾਂ ਤੇ ਤਾਂ ਕੋਈ ਕਾਰਵਾਈ ਨਹੀਂ। ਹੂੰ। ਤੁਸੀਂ ਸਮਝ ਜੀ ਰਹੇ ਹੋ, ਕਿਉਂਕਿ ਉਹ ਇੱਕ ਹਿੰਦੂ ਮੁੰਡੇ ਨੂੰ ਵਿਆਹੀ ਗਈ ਹੈਗੀ ਆ। ਲੋ ਮੈਂ ਬਿਲਕੁਲ ਇਸ ਕਿਸਮ ਦੀ ਗੱਲਾਂ ਨਹੀਂ ਕਰਨੀਆਂ ਸੀਗੀਆਂ ਮੈਂ, ਪਰ ਮੈਂ ਕਰ ਦਿੰਦਾ। ਲੋ ਤੁਹਾਡੇ ਅੱਗੇ ਐਗਜ਼ਾਮਪਲ ਜੀ ਦੇ ਦਿੰਦਾ ਮੈਂ। ਇਹਦਾ ਜੀ। ਟਾਰਗੇਟ ਮਤਲਬ ਇੱਕ ਜੋ ਇਹਨੂੰ ਆਪਾਂ ਜੇ ਪੋਲੀਟੀਕਲ ਸਾਇੰਸ ਦੀ ਲੈਂਗੁਏਜ 'ਚ ਗੱਲ ਕਰੀਏ ਤਾਂ ਇਹਨੂੰ ਮੈਜੋਰਿਟੇਰਿਜ਼ਮ ਕਹਿੰਦੇ ਆਪਾਂ। ਇੱਕ ਜਿਹੜਾ ਹੂੰ। ਬਹੁ ਗਿਣਤੀ ਤਬਕਾ ਹੈਗਾ ਉਹਨੂੰ ਖੁਸ਼ ਕਰਨ ਵਾਸਤੇ ਜਿਹੜੇ ਸਿੰਬੋਲਿਕ ਅਟੈਕ ਹੁੰਦੇ ਨੇ ਮਾਈਨੋਰਿਟੀਜ਼ ਤੇ, ਉਹ ਕਰਨ ਦੀ ਕੋਸ਼ਿਸ਼ ਹੈ। ਜੀ। ਸੋ ਉਧਰ ਭਾਰਤ ਨੇ ਕਹਿੰਦੇ ਚਨਾਬ ਤੋਂ ਪਾਣੀ ਵੀ ਰੋਕਦਾ, ਪਾਕਿਸਤਾਨ ਨਾਲ ਜਾਂਦਾ। ਕੱਲ ਬਲੈਕਆਊਟ ਡਰਿਲ ਵੀ ਕੀਤੀ ਗਈ ਹੈ। ਰਾਜਨਾਥ ਸਿੰਘ ਹੁਣੀ ਵੀ ਕੁਝ ਕਹਿ ਰਹੇ ਨੇ ਇਸ ਮਾਮਲੇ। ਹਾਂਜੀ, ਜੰਮੂ ਦੇ ਰਾਮਬਨ 'ਚ ਜਿਹੜਾ ਬਾਗਲੀਆਰ ਬਾਂਧ ਹੈਗਾ, ਉਸ ਤੋਂ ਜਿਹੜਾ ਚਨਾਬ ਦਾ ਪਾਣੀ ਹੈ ਉਹ ਰੋਕਿਆ ਗਿਆ ਹੈਗਾ। ਤੇ ਕਸ਼ਮੀਰ ਦਾ ਜਿਹੜਾ ਕਿਸ਼ਨ ਗੰਗਾ ਬਾਂਧ ਹੈ ਉਹ ਤੋਂ ਝੇਲਮ ਦਾ ਪਾਣੀ ਰੋਕਿਆ ਹੋਇਆ ਹੈਗਾ। ਰੋਕਣ ਦੀ ਪਲੈਨਿੰਗ ਚੱਲ ਰਹੀ ਹੈ। ਮਤਲਬ ਬੇਸਿਕਲੀ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਬਾਕੀ ਜਿਹੜਾ ਆਪਾਂ ਕਹਿ ਲਈਏ ਕਿ ਪੰਜਾਬ ਦਾ ਜਿਹੜਾ ਫਿਰੋਜ਼ਪੁਰ ਕੈਂਟ ਹੋ ਗਿਆ, ਉੱਧਰ ਉੱਥੋਂ ਦੇ ਪਿੰਡਾਂ 'ਚ ਐਕਸਰਸਾਈਜ਼ ਕੀਤੀ ਗਈ ਸੀਗੀ। ਤਕਰੀਬਨ ਅੱਧੇ ਘੰਟੇ ਤੱਕ ਬਿਜਲੀ ਦਾ ਕੱਟ ਰੱਖਿਆ ਗਿਆ, ਸਾਰਾ ਕੁਛ ਬੰਦ, ਸਾਰੀ ਬਿਜਲੀ ਵਗੈਰਾ ਬੰਦ ਰੱਖੀਆਂ ਗਈਆਂ। ਤੇ ਪਾਕਿਸਤਾਨ ਕਿਉਂਕਿ ਉੱਥੇ ਲਗਾਤਾਰ ਕਈ ਦਿਨਾਂ ਤੋਂ ਉੱਥੇ ਸੀਜ਼ ਫਾਇਰ ਤੋੜ ਰਿਹਾ ਹੈਗਾ, ਇਸ ਕਰਕੇ ਇਹ ਮਾਮਲਾ ਦੇਖਣ ਨੂੰ ਆਪਾਂ ਨੂੰ ਮਿਲਿਆ। ਹਾਲਾਂਕਿ ਜਿਹੜੀ ਇੰਡੀਅਨ ਆਰਮੀ ਹੈਗੀ ਉਹ ਵੀ ਉਸ ਦਾ ਜਵਾਬ ਦੇ ਰਹੀ ਹੈ, ਪਰ ਹਜੇ ਵੀ ਜਿਹੜਾ ਉਹ ਇੱਕ BSF ਦਾ ਜਵਾਨ ਸੀਗਾ, ਉਹਦੇ ਮਾਮਲੇ 'ਚ ਹਜੇ ਕੋਈ ਅਪਡੇਟ ਹੁਣ ਆਪਾਂ ਨੂੰ ਦੇਖਣ ਨੂੰ ਨਹੀਂ ਮਿਲ ਰਹੀ ਹੈਗੀ ਆ। ਇੱਕ ਉਹ ਵੀ ਸੀਰੀਅਸ ਮਾਮਲਾ ਹੈਗਾ, ਮੈਨੂੰ ਲੱਗਦਾ ਹੈਗਾ ਕਿ ਜਿਹਦੇ ਬਾਰੇ ਗੱਲ ਨਹੀਂ ਹੋ ਰਹੀ। ਜੀ। ਸੋ ਉਸ ਮਾਮਲੇ 'ਚ ਤਾਂ ਉਸ ਦੀ ਪਤਨੀ ਵੀ ਫੌਜੀ ਦੀ ਜਿਹੜੀ ਸੀ, ਉਹ ਤੁਸੀਂ ਦੱਸ ਰਹੇ ਸੀ ਕਿ ਪੰਜਾਬ ਆ ਗਈ ਹੈ, ਫਿਰੋਜ਼ਪੁਰ ਦੇ ਵਿੱਚ ਮੌਜੂਦ ਹੈ। ਪਰ ਆਪਾਂ ਅੱਗੇ ਚੱਲਦੇ ਹਾਂ। ਉਧਰ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ਤੇ ਨੇ, ਤੇ ਉੱਥੇ ਉਹਨਾਂ ਨੇ ਇੱਕ ਨੌਜਵਾਨ ਸਿੱਖ ਦੇ ਵੱਲੋਂ ਪੁੱਛੇ ਗਏ ਸਵਾਲ ਤੇ 1984 ਦੇ ਸਵਾਲ ਤੇ ਜਵਾਬ ਦਿੱਤਾ ਹੈ। ਉਸ ਜਵਾਬ ਤੇ ਚਾਨਣਾ ਪਾਇਓ ਜਰਾ। ਬੇਸਿਕਲੀ ਜਿਹੜੀ ਅਮਰੀਕਾ ਦੀ ਬਰਾਊਨ ਯੂਨੀਵਰਸਿਟੀ ਹੈ, ਉਸ 'ਚ ਉੱਥੇ ਇੱਕ ਪ੍ਰੋਫੈਸਰ ਨੇ, ਆਸ਼ੂਤੋਸ਼ ਵਾਰਸ ਨੇ। ਬੇਸਿਕਲੀ ਉਹਨਾਂ ਨੂੰ ਕਰੀਬ ਮੰਨਿਆ ਜਾਂਦਾ ਹੈਗਾ ਰਾਹੁਲ ਗਾਂਧੀ ਦੇ। ਤੇ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ ਤੇ ਰਾਹੁਲ ਗਾਂਧੀ ਉੱਥੇ ਆਪਣੀ ਗੱਲਬਾਤ ਕਰਨ ਵਾਸਤੇ ਗਏ ਹੋਏ ਸੀ। ਉੱਥੇ ਇੱਕ ਸਿੱਖ ਸਟੂਡੈਂਟ ਨੇ ਇਹ ਸਵਾਲ ਪੁੱਛਿਆ ਸੀਗਾ। ਉਹਨਾਂ ਨੇ ਮਤਲਬ 80s ਦਾ ਦੌਰ ਯਾਦ ਕਰਾਇਆ ਕਿ ਕਾਂਗਰਸ ਵੇਲੇ ਸਾਰਾ ਕੁਛ ਹੁੰਦਾ ਰਿਹਾ ਹੈਗਾ, ਤੇ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਉਹ ਸਾਰਾ ਕੁਛ, ਤੇ ਉਹਦੇ ਬਾਰੇ ਗੱਲ ਹੋਈ ਪੂਰੀ ਉਹਨਾਂ ਨੇ ਸਵਾਲ ਫਰੇਮ ਕੀਤਾ। ਮੁੰਡੇ ਨੇ ਅੰਗਰੇਜ਼ੀ 'ਚ ਸਵਾਲ ਪੁੱਛਿਆ ਸੀਗਾ ਤੇ ਜੀ ਉਸ ਤੋਂ ਬਾਅਦ ਆਪਾਂ ਕਹਿ ਲਈਏ ਕਿ ਰਾਹੁਲ ਗਾਂਧੀ ਨੇ ਬੜਾ ਫਲੈਟ ਜਿਹਾ ਜਵਾਬ ਦਿੱਤਾ। ਇੱਕ ਵਾਰ ਲੱਗਿਆ ਕਿ ਉਹ ਮਤਲਬ ਗੱਲ ਨੂੰ ਐਡਮਿਟ ਕਰ ਰਿਹਾ ਹੈਗਾ। ਰਾਹੁਲ ਗਾਂਧੀ ਨੇ ਕਿਹਾ ਕਿ ਹਾਂ, ਜਦ ਕਿ ਮੈਂ ਉਸ ਟਾਈਮ ਸੀਗਾ ਨਹੀਂ, ਪਰ ਫਿਰ ਵੀ ਮੈਂ ਉਹ ਜੋ ਕੁਛ ਵੀ ਹੋਇਆ 80s ਦੇ ਵਿੱਚ, ਉਹਦੀ ਮੈਂ ਮਤਲਬ ਜ਼ਿੰਮੇਦਾਰੀ ਲੈਣ ਵਾਸਤੇ ਤਿਆਰ ਹਾਂ। ਉਹਨੇ ਇਹ ਗੱਲ ਕਹੀ। ਪਰ ਇਹਦੇ 'ਚ ਇੱਕ ਗੜਬੜ ਜਿਹੜੀ ਹੋਈ ਉਸ ਤੋਂ ਅੱਗੇ ਰਾਹੁਲ ਗਾਂਧੀ ਦੇ ਜਵਾਬ 'ਚ ਇੱਕ ਗੜਬੜ ਇਹ ਹੈ ਕਿ ਉਸ ਮੁੰਡੇ ਨੇ ਪਲਟ ਕੇ ਕਿਹਾ ਕਿ ਫਿਰ ਉਸਦੀ ਰੀਕਨਸੀਲੀਏਸ਼ਨ ਵਾਸਤੇ ਤੁਹਾਡੇ ਕੋਲ ਪਲਾਨ ਕੀ ਹੈ। ਇਹ ਇੱਕ ਹੂੰ। ਸੀਰੀਅਸ ਸਵਾਲ ਹੈ, ਇਹ ਉਹ ਤੋਂ ਅੱਗੇ ਦਾ ਸਵਾਲ ਹੈ। ਇਹਦੇ ਵਾਸਤੇ ਰਾਹੁਲ ਗਾਂਧੀ ਨੂੰ ਜ਼ਿੰਮੇਦਾਰ ਹੋਣਾ ਚਾਹੀਦਾ। ਇਹ ਜੀ ਕਿਉਂਕਿ ਜਿਹੜਾ 80s ਦੇ ਜੋ ਕੁਛ ਹੋਇਆ, ਸਿੱਖ ਵੀ ਨਹੀਂ ਮੰਨਦੇ ਕਿ ਰਾਹੁਲ ਗਾਂਧੀ ਉਹਦਾ ਜ਼ਿੰਮੇਦਾਰ ਹੈ। ਕਦੇ ਵੀ ਕਿਸੇ ਵੀ ਸਿੱਖ ਨੇ ਰਾਹੁਲ ਗਾਂਧੀ ਨੂੰ ਉਸ ਮਾਮਲੇ ਤੇ ਟਾਰਗੇਟ ਨਹੀਂ ਕੀਤਾ। ਹਮੇਸ਼ਾ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ। ਇਹ ਆਪਾਂ ਨੂੰ ਪਤਾ ਹੈ, ਠੀਕ ਹੈ। ਜੀ ਇਹ ਜੀ। ਬਹੁਤ ਕਲੀਅਰ ਹੈ। ਪੋਲੀਟੀਕਲੀ ਸਿੱਖਾਂ ਦੇ ਵਿੱਚ ਪੋਲੀਟੀਕਲ ਸੈਕਸ਼ਨ ਇਸ ਮਾਮਲੇ ਤੇ ਕਲੀਅਰ ਹੈ। ਲੇਕਿਨ ਜਿਹੜਾ ਪੋਲੀਟੀਕਲ ਸੈਕਸ਼ਨ ਹੈ ਸਿੱਖਾਂ ਦਾ, ਉਹ ਲਗਾਤਾਰ ਇੱਕ ਸਵਾਲ ਪੁੱਛਦਾ ਹੈਗਾ ਰਾਹੁਲ ਗਾਂਧੀ ਤੋਂ, ਜਿਸ ਤੋਂ ਰਾਹੁਲ ਗਾਂਧੀ ਹਮੇਸ਼ਾ ਬਚ ਜਾਂਦੇ ਨੇ। ਉਹ ਰੀਕਨਸੀਲੀਏਸ਼ਨ ਹੂੰ। ਦਾ ਹੁੰਦਾ ਵਾ। ਇਸ ਮੁੰਡੇ ਨੇ ਵੀ ਉਹੀ ਸਵਾਲ ਪੁੱਛਿਆ। ਮੈਂ ਕਹਾਂਗਾ ਕਿ ਇਸ ਮੁੰਡੇ ਨੇ ਜਿਹੜਾ ਸਪਲੀਮੈਂਟਰੀ ਸਵਾਲ ਪੁੱਛਿਆ ਹੈ, ਫਿਰ ਉਹਦੇ ਪਲਟਵਾਂ ਜਿਹੜਾ ਸਵਾਲ ਪੁੱਛਿਆ, ਮੈਨੂੰ ਲੱਗਦਾ ਕਿ ਬਹੁਤ ਵਧੀਆ ਸਵਾਲ ਸੀ। ਤੁਸੀਂ ਰੀਕਨਸੀਲੀਏਸ਼ਨ ਵਾਸਤੇ ਕੀ ਕਰੋਗੇ ਜੇ ਤੁਸੀਂ ਗਲਤੀ ਮੰਨ ਰਹੇ ਹੋ ਤਾਂ ਕਿਹਾ ਕਿ ਨਹੀਂ ਜੀ ਮੈਂ ਤਾਂ ਗੋਲਡਨ ਟੈਂਪਲ ਜਾ ਰਿਹਾ ਹਾਂ, ਮੈਂ ਤਾਂ ਉੱਥੇ ਜਾ ਰਿਹਾ, ਮੈਂ ਇੱਥੇ ਜਾ ਰਿਹਾ, ਇਸ ਕਿਸਮ ਦੀ ਗੱਲ ਕਰਕੇ ਇੱਕ ਦੋ ਲਾਈਨ ਬੋਲ ਕੇ ਤੇ ਉਹਦੇ ਅੱਗੇ ਕੁਛ ਹੈ ਹੀ ਨਹੀਂ। ਮਤਲਬ ਜੀ। ਤੁਸੀਂ ਅਜੇ ਤੱਕ ਜਿਹੜੀ ਇੰਨਾ ਸੀਰੀਅਸ ਜਿਹੜਾ ਉਹ ਟਾਈਮ ਪੀਰੀਅਡ ਸੀਗਾ, ਠੀਕ ਹੈ,
ਜਿਹਦੇ 'ਚ ਆਪਾਂ ਨੂੰ ਪਤਾ ਕਿ ਕੀ ਕੁਛ ਹੋਇਆਗਾ ਉਹ 15 ਸਾਲਾਂ 'ਚ। ਜੇ ਮੈਂ ਐਗਜ਼ੈਕਟ ਉਹ ਵੀ ਮੰਨ ਲਾਂ 1984 ਨੂੰ ਹੀ ਬ੍ਰੇਕਿੰਗ ਪੁਆਇੰਟ ਮੰਨ ਲਾਂ ਤੇ 1997 ਜਿਹੜਾ ਅਕਾਲੀ ਦਲ ਦਾ ਮੋਗਾ ਕਨਵੈਨਸ਼ਨ ਉਹਨੂੰ ਜੇ ਮੈਂ ਬ੍ਰੇਕਿੰਗ ਪੁਆਇੰਟ ਮੰਨ ਕੇ ਚੱਲਾਂ ਤਾਂ ਵੀ ਇਹ 14-15 ਸਾਲ ਦਾ ਪੀਰੀਅਡ ਹੈ। ਹਾਲਾਂਕਿ ਆਪਾਂ ਨੂੰ ਤਾਂ ਪਤਾ ਕਿ ਸਿੱਖਾਂ ਦੇ ਮੁੰਡਿਆਂ ਦੀ ਹਜੇ ਤੱਕ ਜਿਹੜੇ ਫੇਕ ਐਨਕਾਊਂਟਰ ਹੁੰਦੇ ਰਹੇ ਨੇ, ਹਜੇ ਤੱਕ ਵੀ ਮਤਲਬ ਆਪਾਂ ਨੂੰ ਪਤਾ ਕਿ ਕਿੰਨੇ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਦਾ ਇਸ਼ੂ ਹੈਗਾ, ਹੋਰ ਵੀ 10 ਚੀਜ਼ਾਂ ਨੇ ਜੇ ਅੱਜ ਵੀ ਗੱਲ ਕਰਨੀ ਹੋ। ਪਰ ਆਪਾਂ ਹੁਣ 14-15 ਸਾਲਾਂ ਦੀ ਵੀ ਗੱਲ ਕਰੀਏ, ਕਿੰਨਾ ਕੁਛ ਹੋਇਆਗਾ ਉਹਦੀ ਰੀਕਨਸੀਲੇਸ਼ਨ ਵਾਸਤੇ। ਤੁਸੀਂ ਕੀ ਕਹਿ ਰਹੇ ਹੋ ਕਿ ਮੈਂ ਗੋਲਡਨ ਟੈਂਪਲ ਜਾ ਰਿਹਾ ਹਾਂ, ਮੈਂ ਇਸ ਕਿਸਮ ਦਾ ਕੋਈ ਚਾਲੂ ਕਿਸਮ ਦਾ ਜਵਾਬ ਦੇ ਕੇ ਤੁਸੀਂ ਅੱਗੇ ਭੱਜ ਜਾਂਦੇ ਹੋ। ਤੁਹਾਡੇ ਕੋਲ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਇਸ ਤੇ ਨਲਾਇਕੀ ਦਿਖਾ ਰਹੇ ਨੇ, ਕਈ ਵਾਰ ਦਿਖਾ ਚੁੱਕੇ ਨੇ, ਪਹਿਲਾਂ ਵੀ 1-2 ਵਾਰ ਵੀ ਇਹ ਗੱਲਾਂ ਹੋਈਆਂ ਨੇ। ਠੀਕ ਹੈ, ਮੈਂ ਜਦੋਂ ਭਾਰਤ ਜੋੜੋ ਯਾਤਰਾ ਕਰ ਰਹੇ ਸੀਗੇ ਉਦੋਂ ਮੈਂ ਵੀ ਪੁੱਛਣਾ ਸੀਗਾ, ਪਰ ਮੇਰੇ ਅੱਗੇ ਇੱਕ ਕਿਉਂਕਿ ਮੈਂ ਹਰਿਆਣੇ 'ਚ ਸਵਾਲ ਪੁੱਛ ਰਿਹਾ ਸੀਗਾ, ਇੱਕਦਮ ਤੋਂ ਸਾਡੇ ਉੱਥੇ ਛੱਤੀਸਗੜ੍ਹ ਦੇ ਵਿੱਚ ਇੱਕ ਤਾਂ ਆਦੀਵਾਸੀ ਮੁੰਡੇ ਦਾ ਐਨਕਾਊਂਟਰ ਦੀ ਖਬਰ ਆ ਗਈ ਸੀਗੀ, ਤੇ ਇੱਕ ਹੋਰ ਇੱਕ ਉੱਥੇ ਇੰਟਰਨੈਸ਼ਨਲ ਸਿਵਲ ਰਾਈਟ ਐਕਟਿਵਿਸਟ ਹੈਗੇ, ਉਹਨਾਂ ਦੇ ਘਰ ਦੀ ਬਿਜਲੀ ਕੱਟਤੀ ਸੀ। ਇਸ ਕਰਕੇ ਮੈਂ ਉਹ ਸਵਾਲ ਨਹੀਂ ਪੁੱਛ ਪਾਇਆ, ਪਰ ਉਹ ਪੁੱਛ ਲਿਆ ਸੀ ਮੈਂ ਆਦੀਵਾਸੀਆਂ ਵਾਲਾ ਕਿ ਆਦੀਵਾਸੀਆਂ ਤੁਸੀਂ ਛੱਤੀਸਗੜ੍ਹ 'ਚ ਤੁਹਾਡੀ ਸਰਕਾਰ, ਤੁਸੀਂ ਇਲੀਗਲ ਐਨਕਾਊਂਟਰ ਉੱਥੇ ਨਾਬਾਲਿਗ ਮੁੰਡੇ ਦਾ ਐਨਕਾਊਂਟਰ ਕਰਤਾ ਤੇ ਉਹ ਰਹਿ ਗਿਆ ਜੀ। ਸੀਗਾ। ਪਰ ਉਹ ਸਵਾਲ ਪੰਜਾਬ 'ਚ ਪੁੱਛਿਆ ਗਿਆ ਸੀਗਾ, ਪੰਜਾਬ ਦੇ ਵਿੱਚ ਜਦੋਂ ਰਾਹੁਲ ਗਾਂਧੀ ਆਉਂਦੇ ਨੇ, ਤੇ ਮੈਨੂੰ ਲੱਗਦਾ ਜੀ ਕਿ ਉਹ ਉਸ ਟਾਈਮ ਵੀ ਉਹਨਾਂ ਕੋਲ ਉਸ ਦਾ ਜਵਾਬ ਨਹੀਂ ਹੈ ਸੀਗਾ। ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਕੋਲ ਇੱਕ ਸੀਰੀਅਸ ਜਵਾਬ ਹੋਣਾ ਚਾਹੀਦਾ ਵਾ। ਇਸ ਵਿਸ਼ੇ ਤੇ ਤਾਂ ਜ਼ਰੂਰ ਚਾਹੀਦਾ। ਜੀ ਜੀ। ਹਾਂ, ਮੈਨੂੰ ਜੇ ਮੇਰੇ ਤੋਂ ਪੁੱਛਿਆ ਜਾਵੇ ਕਿ ਇਹਦਾ ਜਵਾਬ ਮਨਦੀਪ ਤੂੰ ਕੀ ਦੇਖਦਾ ਵਾ, ਮੈਨੂੰ ਲੱਗਦਾ ਵਾ ਕਿ ਇਸ ਰਿਕਨਸੀਲੇਸ਼ਨ ਦਾ ਜਵਾਬ, ਪਹਿਲਾ ਜਵਾਬ ਤਾਂ ਸੋਨੀਆ ਗਾਂਧੀ ਦੇ ਸਕਦੀ ਸੀ। ਸੋਨੀਆ ਗਾਂਧੀ ਆਪਣੇ ਮੁੰਡੇ ਨੂੰ, ਆਪਣੇ ਕੁੜੀ ਨੂੰ ਬਤੌਰ ਸਿੱਖ ਵੱਡਾ ਕਰਦੀ, ਦੋਵਾਂ ਨੂੰ। ਰਾਹੁਲ ਗਾਂਧੀ ਦੀ ਦਸਤਾਰਬੰਦੀ ਕਰਦੀ, ਦੋਵਾਂ ਨੂੰ ਸਿੱਖ ਬਣਾ ਕੇ ਹੀ ਵੱਡਾ ਕਰਦੀ। ਮੈਨੂੰ ਲੱਗਦਾਗਾ ਕਿ ਇੱਕ ਉਹ ਜਵਾਬ ਹੋ ਸਕਦਾ ਸੀਗਾ। ਜਵਾਬ ਨਹੀਂ ਆਪਾਂ ਕਹੀਏ ਕਿ ਰਿਕਨਸੀਲੇਸ਼ਨ ਹੋ ਸਕਦੀ ਸੀਗੀ। ਜੇ ਪਰਸਨਲ ਲੈਵਲ ਤੇ ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਪੋਲੀਟੀਕਲ ਰਿਕਨਸੀਲੇਸ਼ਨ ਹੈ, ਨਹੀਂ ਹੈ ਪੋਲੀਟੀਕਲ ਰਿਕਨਸੀਲੇਸ਼ਨ। ਪੋਲੀਟੀਕਲੀ ਕੁਝ ਹੋਰ ਹੁੰਦਾਗਾ। ਪੋਲੀਟੀਕਲੀ ਤੁਸੀਂ ਜਿੰਨੇ ਵੀ ਇਲੀਗਲ ਐਨਕਾਊਂਟਰ ਹੋਏ ਨੇ, ਫੇਕ ਜਿਹੜੇ ਸਿੱਖਾਂ ਦੇ ਮੁੰਡੇ ਮਾਰੇ ਨੇ, ਉਹਨਾਂ ਪੋਲੀਟੀਕਲੀ ਤਾਂ ਉਹਨੇ ਗੱਲ ਕੀਤੀ ਸੀ। ਹਾਂ, ਪੋਲੀਟੀਕਲੀ ਉਹਦਾ ਅੱਡ ਕਿਸਮ ਦਾ ਉਹਦੀ ਲੜਾਈ ਹੈ। ਪੋਲੀਟੀਕਲੀ ਦਾ ਉਹਦਾ ਮਤਲਬ ਤੁਸੀਂ ਮੰਨ ਕੇ ਚੱਲੋ ਕਿ ਸਾਰੇ ਜਿਹੜੇ ਪੁਲਿਸ ਅਫਸਰ, ਸੱਜਣ ਕੁਮਾਰ ਟਾਈਟਲਰ, ਜਿੰਨੇ ਵੀ ਆਪਾਂ 50 ਨਾਂ ਗਿਣ ਲੈਂਦੇ ਆ ਇੱਥੇ, ਜੀ, ਕਮਲਨਾਥ ਈਵਨ, ਜਿਹਨੂੰ ਤੁਸੀਂ ਅੱਛਾ ਇਹ ਦੇਖੋ ਪੋਲੀਟੀਕਲ ਐਕਟ ਕੀ ਹੈ। ਕਮਲਨਾਥ ਦਾ ਨਾਂ ਸੀਗਾ ਉਸ 'ਚ, PUCL ਦੀ ਰਿਪੋਰਟ 'ਚ ਵੀ ਲਿਖਿਆ ਹੋਇਆ ਹੈਗਾ, ਫਿਰ ਤੁਸੀਂ ਉਹਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੰਦੇ ਹੋ। ਪੋਲੀਟੀਕਲੀ ਤਾਂ ਇਸ ਦਾ ਮਤਲਬ ਇਹ ਕਿ ਤੁਸੀਂ ਰਿਕਨਸੀਲੇਟ ਨਹੀਂ ਕਰ ਰਹੇ ਨਾ। ਜੀ ਜੀ, ਉਸ ਪ੍ਰੋਸੈਸ 'ਚ ਨਹੀਂ ਜਾ ਰਹੇ ਉਹਨਾਂ ਨੂੰ। ਜੀ ਜੀ, ਹਾਂ, ਇਹੀ ਮੈਂ ਕਹਿ ਰਿਹਾ ਹਾਂ। ਤੇ ਇਹ ਇਸ ਕਰਕੇ ਗੁਰਪ੍ਰੀਤ ਮਤਲਬ ਠੀਕ ਹੈ, ਆਪਾਂ ਨੂੰ ਮਤਲਬ ਜਿਹੜਾ ਉਹਨੇ ਜ਼ਿੰਮੇਵਾਰੀ ਲਿੱਤੀ ਉਹ ਠੀਕ ਹੈ, ਅਸੀਂ ਮੰਨਦੇ ਹਾਂ ਕਿ ਚਲੋ ਠੀਕ ਹੈ ਕਿ ਘੱਟੋ ਘੱਟ ਉਹ ਐਡਮਿਟ ਕਰ ਰਿਹਾ ਵਾ, ਪਰ ਸਾਨੂੰ ਉਸੇ ਸਟੇਟਮੈਂਟ ਤੇ ਖੁਸ਼ ਨਹੀਂ ਹੋ ਜਾਣਾ ਚਾਹੀਦਾ। ਉਦੋਂ ਉਸ ਤੋਂ ਅੱਗੇ ਦੀ ਗੱਲ ਵੀ ਆਪਾਂ ਨੂੰ ਕਰਨੀ ਚਾਹੀਦੀ। ਜੀ, ਗੱਲ ਅੱਗੇ ਦੀ ਗੱਲ ਤਾਂ ਵੈਸੇ ਜ਼ਰੂਰ ਹੋਣੀ ਚਾਹੀਦੀ ਹੈ, ਪਰ ਇਸੇ ਦੇ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਾਮਲਾ ਬਹੁਤ ਪੱਖਿਆ ਹੋਇਆ। ਅੱਜ ਪੰਜਾਬ ਦੀ ਵਿਧਾਨ ਸਭਾ ਵੀ ਸਪੈਸ਼ਲ ਇਜਲਾਸ ਦੇ ਲਈ ਲੱਗੀ ਸੀ, ਉਸ ਦੇ ਵਿੱਚ ਮਤੇ ਵੀ ਪਾਏ ਗਏ ਨੇ, ਤੇ ਉਧਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਮੁੱਖ ਦਫ਼ਤਰ ਹੈ, ਉਸ ਤੇ ਪੰਜਾਬ ਪੁਲਿਸ ਦਾ ਪੂਰੇ ਤਰੀਕੇ ਦੇ ਨਾਲ ਘੇਰਾ ਹੈ। ਇਹਨਾਂ ਸਾਰੀਆਂ ਖਬਰਾਂ ਨੂੰ ਜਰਾ ਇਕੱਠੀਆਂ ਕਰਕੇ ਕਰਿਓ ਤਾਂ ਪਾਇਓ ਚਾਨਣਾ। ਦੇਖੋ, ਅੱਜ ਪੰਜਾਬ ਦੀ ਜਿਹੜੀ ਪਾਰਲੀਮੈਂਟ ਸੀ ਉਹਦੇ 'ਚ 6 ਜਿਹੜੇ ਮਤੇ ਹੈਗੇ ਉਹ ਪਾਏ ਗਏ ਨੇ। ਮੈਂ ਪਹਿਲਾਂ ਮਤਿਆਂ ਤੇ ਚਾਨਣਾ ਪਾ ਦਿੰਦਾ। ਜਿਹੜਾ ਪਹਿਲਾ ਮਤਾ ਹੈਗਾ ਉਹ ਇਹ ਸੀਗਾ ਕਿ ਜਿਹੜਾ ਪੰਜਾਬ ਇੱਕ ਬੂੰਦ ਵੱਧ ਆਪਣੇ ਹਿੱਸੇ ਤੋਂ ਹਰਿਆਣੇ ਨੂੰ ਵੱਧ ਨਹੀਂ ਦਊਗਾ। ਮਾਨਵਤਾ ਦੇ ਆਧਾਰ ਤੇ 4000 ਕਿਊਸਿਕ ਪਾਣੀ ਪਹਿਲਾਂ ਹੀ ਦੇ ਰਿਹਾਗਾ, ਇਸ ਨੂੰ ਜਾਰੀ ਰੱਖਿਆ ਜਾਊਗਾ। ਦੂਜਾ ਉਹਨਾਂ ਨੇ ਕਿਹਾਗਾ ਕਿ BBMB ਜਿਹੜੀ ਹੈਗੀ ਉਹ ਕੇਂਦਰ ਦੀ ਕਠਪੁਤਲੀ ਬਣ ਕੇ ਰਹਿ ਗਈ ਹੈਗੀ ਆ। ਮੀਟਿੰਗ 'ਚ ਪੰਜਾਬ ਦੀ ਗੱਲ ਨਹੀਂ ਸੁਣੀ ਜਾਂਦੀ, ਨਾ ਹੀ ਜਿਹੜੇ ਪੰਜਾਬ ਦੇ ਹੱਕ ਹੈਗੇ ਆ ਉਹਨਾਂ ਵੱਲ ਧਿਆਨ ਦਿੱਤਾ ਜਾਂਦਾ। ਇਸ ਕਰਕੇ ਜਿਹੜਾ BBMB ਬੋਰਡ ਹੈ ਉਹਦਾ ਦੁਬਾਰੇ ਤੋਂ ਗਠਨ ਕੀਤਾ ਜਾਵੇ। ਤੀਜਾ ਮਤਾ ਹੈਗਾ ਉਹ ਇਹ ਹੈਗਾ ਕਿ ਜਿਹੜੀ ਸਤਲੁਜ, ਬਿਆਸ ਅਤੇ ਰਾਵੀ ਤਿੰਨੇ ਨਦੀਆਂ ਪੰਜਾਬ ਵਿੱਚ ਵਹਿੰਦੀਆਂ ਨੇ। ਇਸ ਕਰਕੇ ਜਿਹੜਾ ਮਤਲਬ ਇਹ ਪੰਜਾਬ ਦਾ ਪਾਣੀ, ਇਹਨਾਂ ਦੇ ਪਾਣੀ ਤੇ ਪੰਜਾਬ ਦਾ ਹੱਕ ਹੈਗਾ। 1981 ਦਾ ਜਿਹੜਾ ਵਾਟਰ ਦੀ ਜਿਹੜੀ ਵਾਟਰ ਟ੍ਰੀਟੀ ਸੀਗੀ,
ਉਸ ਟਾਈਮ ਜਿੰਨਾ ਪਾਣੀ ਸੀ ਇਹਨਾਂ ਨਦੀਆਂ 'ਚ ਅੱਜ ਦੇ ਟਾਈਮ ਓਨਾ ਪਾਣੀ ਨਹੀਂ ਰਹਿ ਗਿਆ ਹੈ। ਇਸ ਕਰਕੇ ਇਹਨਾਂ ਨਦੀਆਂ ਦੇ ਪਾਣੀ ਦੇ ਵੰਡਵਾਰੇ ਨੂੰ ਲੈ ਕੇ ਦੁਬਾਰੇ ਤੋਂ ਨਵੀਂ ਜਿਹੜੀ ਟ੍ਰੀਟੀ ਕਹਿ ਲਓ, ਨਵੀਂ ਸੰਧੀ ਕਹਿ ਲਓ, ਉਹ ਕੀਤੀ ਜਾਵੇ। ਚੌਥਾ ਜਿਹੜਾ ਮਤਾ ਹੈਗਾ ਉਹ ਬੀਬੀਐਮਬੀ ਬਾਰੇ ਪਾਇਆ ਗਿਆ ਕਿ ਬੀਬੀਐਮਬੀ ਜਿਹੜੀ ਮੀਟਿੰਗ ਬੁਲਾਉਂਦੀ ਹੈਗੀ ਆ, ਉਹ ਉਹਨਾਂ ਦੇ ਨਿਯਮ ਤੈਅ ਹੈਗੇ, ਮਤਲਬ ਉਹਨਾਂ ਦੇ ਪਹਿਲਾਂ ਤਾਂ ਰੂਲ ਬਣੇ ਹੋਏ ਨੇ, ਪਰ ਕੁਝ ਟਾਈਮ ਤੋਂ ਜਿਹੜਾ ਇਹ ਬੋਰਡ ਹੈ ਇਹ ਉਹਨਾਂ ਰੂਲਸ ਦੇ ਅਕੋਰਡਿੰਗ ਐਕਟ ਨਹੀਂ ਕਰ ਰਿਹਾ, ਕੰਮ ਨਹੀਂ ਕਰ ਰਿਹਾ। ਗੈਰ ਕਾਨੂੰਨੀ ਤਰੀਕੇ ਨਾਲ ਰਾਤ ਨੂੰ ਮੀਟਿੰਗ ਬੁਲਾਈ ਜਾਂਦੀ ਹੈਗੀ ਆ ਤੇ ਬੀਬੀਐਮਬੀ ਜਿੰਨੇ ਵੀ ਰੂਲ ਰੈਗੂਲੇਸ਼ਨ ਹੈਗੇ ਉਹਨਾਂ ਦਾ ਪਾਲਨ ਕਰੇ। ਤੇ ਪੰਜਵਾਂ ਮਤਾ ਸੀਗਾ ਕਿ ਜਿਹੜਾ ਭਾਖੜਾ ਡੈਮ ਹੈਗਾ ਇਹਦੇ ਤੇ ਇਹ ਸਵਾਲ ਵੀ 1981 ਦੀ ਜਿਹੜੀ 1981 ਦੀ ਜਿਹੜੀ ਆਪਾਂ ਕਹਿ ਲਈਏ ਕਿ ਜਿਹੜੀ ਵਾਟਰ ਟ੍ਰੀਟੀ ਸੀ ਉਹਦੇ ਤੇ ਹੀ ਇਹ ਲਿਖਿਆ ਹੋਇਆ ਸੀਗਾ ਕਿ ਕਿਹੜੇ ਸੂਬੇ ਨੂੰ ਕਿੰਨਾ ਪਾਣੀ ਦਿੱਤਾ ਜਾਵੇ। ਬੀਬੀਐਮਬੀ ਨੂੰ ਜਿਹੜਾ ਭਾਖੜਾ ਬਿਆਸ ਬੋਰਡ ਹੈਗਾ, ਮੈਨੇਜਮੈਂਟ ਬੋਰਡ ਹੈ, ਇਹਦੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਇਸ ਫੈਸਲੇ ਨੂੰ ਬਦਲ ਦੇਵੇ। ਜੇ ਬੀਬੀਐਮਬੀ ਕੋਈ ਫੈਸਲਾ ਲੈਂਦਾਗਾ ਆਪਣੇ ਆਪ 'ਚ ਹੀ, ਕੋਈ ਮਤਲਬ ਬਿਨਾ ਪੰਜਾਬ ਦੀ ਸਹਿਮਤੀ ਤੋਂ ਬਿਨਾ ਕੋਈ ਵੀ ਫੈਸਲਾ ਲੈਂਦਾਗਾ, ਉਹ ਅਨਕਨਸਟੀਟਿਊਸ਼ਨਲ ਹੈ। ਬੀਬੀਐਮਬੀ ਇਸ ਕਿਸਮ ਦੇ ਫੈਸਲੇ ਲੈਣ ਤੋਂ ਖੁਦ ਨੂੰ ਰੋਕੇ। ਛਠਾ ਜਿਹੜਾ ਮਤਾ ਹੈਗਾ, ਛੇਵਾਂ ਮਤਾ ਇਹ ਹੈ ਕਿ ਜਿਹੜਾ ਡੈਮ ਸੇਫਟੀ ਐਕਟ 2021 ਦੇ ਵਿੱਚ ਆਇਆ ਸੀਗਾ ਕੇਂਦਰ ਸਰਕਾਰ, ਉਹਨੂੰ ਵਾਪਸ ਲਵੇ। ਪੰਜਾਬ ਨੂੰ ਉਹ ਜਿਹੜਾ ਐਕਟ ਹੈਗਾ ਉਹ ਸਵੀਕਾਰ ਨਹੀਂ ਹੈ। ਇਹ 6 ਮਤੇ ਪਾਏ ਗਏ ਹੈਗੇ ਆ। ਇਹਦੇ 'ਚ ਜਿਹੜਾ ਮੈਨੂੰ ਲੱਗਦਾ ਵਾ ਕਿ ਛਠਾ ਮਤਾ ਹੈ ਡੈਮ ਸੇਫਟੀ ਐਕਟ, ਇਹ 2021 'ਚ ਆਇਆ ਸੀਗਾ। ਉਦੋਂ ਭਗਵੰਤ ਮਾਨ ਐਮਪੀ ਸੀਗੇ। ਆਪਾਂ ਨੂੰ ਪਤਾ ਹੈ ਕਿ ਸੰਗਰੂਰ ਤੋਂ ਜਿੱਤੇ ਹੋਏ ਐਮਪੀ ਸੀਗੇ, ਚੁਣੇ ਹੋਏ ਨੁਮਾਇੰਦੇ ਸੀਗੇ ਲੋਕ ਸਭਾ। ਉਸ ਟਾਈਮ ਉਹਨਾਂ ਨੇ ਕੀ ਰੌਲਾ ਪਾਇਆ ਸੀ, ਇਹਦੇ ਤੇ ਵੀ ਗੱਲ ਹੋਣੀ ਚਾਹੀਦੀ ਮੈਨੂੰ ਲੱਗਦਾ ਗੁਰਪ੍ਰੀਤ। ਉਹਨਾਂ ਨੇ ਫਾਰਮ ਲੋਜ਼ ਤੇ ਵੀ ਇੱਕ ਰੌਲਾ ਪੈ ਗਿਆ ਸੀਗਾ ਕਿਉਂਕਿ ਭਗਵੰਤ ਮਾਨ ਦੇ ਉਸ ਟਾਈਮ ਉਹਨਾਂ ਨੇ ਸਾਈਨ ਕਰਤੇ ਸੀਗੇ ਫਾਰਮ ਲੋਜ਼ ਦੇ ਐਕਟ 'ਚ, ਜਦੋਂ ਇਹ ਬਿੱਲ ਲਿਆਏ ਜਾ ਰਹੇ ਸੀਗੇ, ਉਹ ਵੀ ਇੱਕ ਰੌਲਾ ਸੀਗਾ। ਖੈਰ ਇਹ 6 ਮਤਲਬ ਜੇ ਆਪਾਂ ਗੱਲ ਕਰਨੀ ਹੋਵੇ ਤੇ ਇਹ ਮੋਟੇ 6 ਪੁਆਇੰਟ ਹੈਗੇ ਆ ਜਿਨ੍ਹਾਂ ਤੇ ਚੀਜ਼ਾਂ ਰਹੀਆਂ। ਅੱਜ ਇਸ ਜਿਹੜਾ ਸੈਸ਼ਨ ਸੀਗਾ ਉਹਦੇ 'ਚ ਭਗਵੰਤ ਮਾਨ ਵੀ ਬੋਲਿਆ, ਜਿਹੜਾ ਪੰਜਾਬ ਦਾ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਉਹਨਾਂ ਨੇ ਵੀ ਆਪਣੀ ਗੱਲ ਰੱਖੀ, ਤੇ ਜਿਹੜੇ ਤਰਨਦੀਪ ਸੋਂਧ ਹੈ ਉਹਨਾਂ ਨੇ ਗੱਲ ਰੱਖੀ। ਜਿਹੜੇ ਲੀਡਰ ਆਫ ਆਪੋਜੀਸ਼ਨ ਹੈਗੇ ਆ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ 2 ਗੱਲਾਂ ਕੀਆਂ। ਉਹਨਾਂ ਨੇ ਪਹਿਲੀ ਗੱਲ ਤਾਂ ਇਹ ਜਿਹੜੀ ਸਰਕਾਰ ਜੋ ਕੁਝ ਕਰ ਰਹੀ ਹੈ ਪੰਜਾਬ ਸਰਕਾਰ, ਉਹਨਾਂ ਦੇ ਨਾਲ ਆਪਣੀ ਸਹਿਮਤੀ ਜਤਾਈ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਨਾਲ ਹੈਗੇ ਆ। ਦੂਜਾ ਉਹਨਾਂ ਨੇ ਕਿਹਾ ਹੈਗਾ ਕਿ 2021 ਸਾਲ ਪਹਿਲਾਂ ਜਦੋਂ ਕੈਪਟਨ ਦੀ ਸਰਕਾਰ ਸੀ ਉਦੋਂ ਵੀ ਇਸ ਕਿਸਮ ਦੇ ਮਾਹੌਲ ਚੀਜ਼ਾਂ ਬਣੀਆਂ ਸੀ। ਉਦੋਂ ਹੋਰ ਬਾਕੀ ਦੇ ਜਿਹੜੇ ਪੋਲੀਟੀਕਲ ਪਾਰਟੀਆਂ ਸੀ ਉਹਨਾਂ ਨੇ ਕਾਂਗਰਸ ਦਾ ਸਾਥ ਦਿੱਤਾ ਸੀ, ਇਸ ਕਰਕੇ ਅੱਜ ਅਸੀਂ ਆਮ ਆਦਮੀ ਪਾਰਟੀ ਦਾ ਸਾਥ ਦੇਵਾਂਗੇ। ਇਹ ਚੀਜ਼ਾਂ ਹੋਈਆਂ ਨੇ। ਬਾਕੀ ਗੱਲਾਂ ਤਾਂ ਹੋਰ ਵੀ ਹੋਈਆਂ ਨੇ ਪਰ ਟਾਈਮ ਦੀ ਘਾਟ ਹੈਗੀ ਆ, ਇਸ ਕਰਕੇ ਮਤਲਬ ਇੰਨਾ ਹੀ ਮੈਂ ਦੱਸ ਸਕਦਾ। ਬਾਕੀ ਜਿਹੜੇ ਹੋਰ ਪੰਜਾਬੀ ਜਰਨਲਿਸਟ ਨੇ ਉਹਦੇ ਤੇ ਹੋਰ ਸ਼ਾਨਦਾਰ ਤਰੀਕੇ ਨਾਲ ਕਮੈਂਟ ਕਰ ਪਾਣਗੇ ਜੀ। ਸੋ ਇਸੇ ਦੇ ਨਾਲ ਭਗਵੰਤ ਮਾਨ ਸਾਹਿਬ ਨੇ ਅੱਜ ਸਵੇਰੇ ਕਹਿ ਦਈਏ ਕਿ ਕਿਸਾਨਾਂ ਨੂੰ, ਕਿਉਂਕਿ ਕਿਸਾਨ ਹੀ ਮੁੱਖ ਤੌਰ ਤੇ ਜ਼ਿਆਦਾ ਧਰਨਿਆਂ ਦੀ ਬੀੜਾ ਚੱਕਦੇ ਨੇ, ਲਾਉਂਦੇ ਨੇ, ਤੇ ਇਹਨਾਂ ਨੇ ਇੱਕ ਚੇਤਾਵਨੀ ਦਿੱਤੀ ਆਪਣੀ ਫੇਸਬੁੱਕ ਦੇ ਉੱਪਰ ਲਿਖ ਕੇ ਕਿ ਸਖਤ ਕਾਰਵਾਈਆਂ ਹੋਣਗੀਆਂ ਹੁਣ ਜੇਕਰ ਕੋਈ ਪੰਜਾਬ ਦੇ ਲੋਕਾਂ ਨੂੰ ਤੰਗ ਕਰੂਗਾ। ਇਹ ਕਦੀ ਇਦਾਂ ਦਾ ਸ਼ਗੂਫਾ ਛੱਡ ਦਿੰਦੇ ਨੇ, ਕੀ ਕਹਿੰਦੇ ਹੋ ਇਹਦੇ ਲਈ? ਦੇਖੋ ਬੇਸਿਕਲੀ ਕਿਸਾਨਾਂ ਨੇ ਕਾਲ ਦਿੱਤੀ ਸੀ ਜਿਹਦੇ 'ਚ ਕਿਸਾਨਾਂ ਨੇ ਕਿਹਾ ਸੀਗਾ ਕਿ ਅਸੀਂ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਸਮਾਨ ਚੋਰੀ ਹੋਇਆਗਾ ਤੇ ਹੋਰ ਕਈ ਚੀਜ਼ਾਂ ਹੋਈਆਂ ਨੇ, ਇਸ ਕਰਕੇ ਉਹਨਾਂ ਦੀ ਆਵਾਜ਼ ਨੂੰ ਵੀ ਦੱਬਿਆ ਜਾ ਰਿਹਾ। ਇਸ ਕਰਕੇ ਅਸੀਂ ਜਿਹੜਾ ਸ਼ੰਭੂ ਬਾਰਡਰ ਹੈਗਾ, ਥਾਣਾ ਹੈਗਾ, ਉਹਦਾ ਘਿਰਾਓ ਕਰਾਂਗੇ। ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਜਿਹੜਾ ਇਹ ਸਾਰਾ ਡਿਟੈਂਸ਼ਨ ਦਾ ਪ੍ਰੋਗਰਾਮ ਇਹ ਸ਼ੁਰੂ ਹੋ ਗਿਆਗਾ। ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਵੀ ਡਿਟੇਨ ਕੀਤਾ ਗਿਆ ਹੈਗਾ। ਤੇ ਇਹਨਾਂ ਨੇ ਭਗਵੰਤ ਮਾਨ ਨੇ ਇਸ ਪੂਰੇ ਆਰਗੂਮੈਂਟ ਨੂੰ ਫਰੇਮ ਇਸੇ ਕਿਸਮ ਨਾਲ ਕੀਤਾ ਹੈ ਕਿ ਜਿਹੜੇ ਇਹ ਕਿਸਾਨ ਨੇ, ਦੇਖੋ ਇਹ ਤਾਂ ਸੜਕਾਂ ਨੂੰ ਜਾਮ ਕਰ ਦਿੰਦੇ ਨੇ, ਰੇਲਾਂ ਰੋਕ ਲੈਂਦੇ ਨੇ, ਇਸ ਕਰਕੇ ਆਮ ਲੋਕ ਪਰੇਸ਼ਾਨ ਹੁੰਦੇ ਨੇ। ਤੇ ਇਹ ਜਿਹੜੇ ਧਰਨੇ ਹੜਤਾਲ ਹੁੰਦੇਗੇ ਉਹ ਇਹਨਾਂ ਦੀ ਵਜ੍ਹਾ ਨਾਲ ਜਿਹੜੀ ਜਨਤਾ ਹੈਗੀ ਉਹ ਪਰੇਸ਼ਾਨ ਹੁੰਦੀ ਨਹੀਂ। ਜਿਹੜੀ ਧਰਨਿਆਂ ਤੋਂ ਨਿਕਲੀ ਹੋਈ ਪਾਰਟੀ ਆ ਜੋ ਐਂਟੀ ਧਰਨੇ ਬਿਆਨ ਦੇ ਰਹੀ ਹੈ, ਤੁਸੀਂ ਆਪ ਲਾਓ, ਇਹ ਖੁਦ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਦਿੱਲੀ ਧਰਨੇ ਤੋਂ ਨਿਕਲੀ ਹੋਈ ਹੈ। 2011 ਚ ਜਿਹੜਾ ਐਂਟੀ ਕਰਪਸ਼ਨ ਮੂਵਮੈਂਟ ਸੀ ਉਦੋਂ ਤੋਂ ਨਿਕਲੀ ਹੋਈ ਪਾਰਟੀ ਅੱਜ ਕਿਸਾਨਾਂ ਦੇ ਜਿਹੜੇ ਧਰਨੇ ਹੈਗੇ, ਅੰਦੋਲਨ ਹੈਗੇ, ਉਹਨਾਂ ਦੇ ਉਲਟ ਬਿਆਨ ਦੇ ਰਹੀ ਹੈ। ਖੈਰ ਚਲੋ ਸਮਾਂ ਦੀ ਗੱਲ ਹੈ। ਕਿਨੇ ਮਤਲਬ ਭਗਵੰਤ ਮਾਨ ਮਤਲਬ ਜੇ ਮੈਂ ਸਿੱਧੇ ਤਰੀਕੇ ਨਾਲ ਕਹਿਣਾ ਹੋਵੇ ਤਾਂ
ठीक है, तुक्का लग गया, पर अगली बार पंजाब के लोग गलती नहीं करते तेरे बारे, फैसला हो जाएगा। ਜੀ ਸੋ ਖਬਰਾਂ ਤਾਂ ਹੋਰ ਵੀ ਸਨ, ਪਰ ਸਮੇਂ ਦੀ ਘਾਟ ਹੋਣ ਕਾਰਨ ਇੱਥੇ ਹੀ ਆਪਾਂ ਵਿਰਾਮ ਲਾਉਂਦੇ ਹਾਂ। ਸੋ ਤੁਸੀਂ ਜੁੜੇ ਖਬਰਾਂ ਤੇ ਚਾਨਣਾ ਪਾਇਆ, ਬਹੁਤ ਬਹੁਤ ਧੰਨਵਾਦ ਪੂਨੀਆ ਜੀ। जी शुक्रिया, धन्यवाद। ਸੋ ਇਹ ਸਨ ਸਾਡੇ ਨਾਲ ਮਨਦੀਪ ਪੂਨੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਤੇ ਚਾਨਣਾ ਪਾਇਆ। ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਧੰਨਵਾਦ, ਸਤਿ ਸ਼੍ਰੀ ਅਕਾਲ।